TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਸਫਾਂ ਦੇ ਵਿੱਚ ਇੱਕ ਵਾਰੀ ਫੇਰ ਜਵਾਰ ਭਾਟਾ ਆਇਆ ਹੋਇਆ। ਉਹ ਅਕਾਲੀ ਆਗੂ ਜਿਹੜੇ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗਲਤ ਕਾਰਿਆਂ ਦੇ ਵਿਰੁੱਧ ਝੰਡਾ ਚੱਕਿਆ ਸੀ, ਬਗਾਵਤ ਕੀਤੀ ਸੀ, ਜਦੋਂ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ, ਜਦੋਂ ਉਹਨਾਂ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ ਸੀ, ਉਸ ਮੌਕੇ ਜਿਹੜੇ ਅਕਾਲੀ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਦਾ ਹਿੱਸਾ ਬਣ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਖਿਲਾਫ ਬਿਆਨਬਾਜ਼ੀ ਕਰਦੇ ਹੁੰਦੇ ਸੀ, ਅੱਜ ਕੱਲ੍ਹ ਉਹਨਾਂ ਨੂੰ ਬੜੇ ਲੰਮੇ ਅਰਸੇ ਬਾਅਦ ਚੇਤਾ ਆਇਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਬੰਦਾ ਹੀ ਬੜਾ ਮਾੜਾ। ਹੁਣ ਉਹਨਾਂ ਨੂੰ ਵੀ ਚੇਤਾ ਆ ਗਿਆ ਵੀ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਵਾ ਤੇ ਅਕਾਲੀ ਦਲ ਜਿਹੜਾ ਹੈ ਹੁਣ ਉਹ ਨਹੀਂ ਰਿਹਾ ਜਿਹੜਾ ਹੋਣਾ ਚਾਹੀਦਾ। ਵੈਸੇ ਤਾਂ 1995-96 ਦੇ ਵਿੱਚ 96 'ਚ ਜਦੋਂ ਮੋਗਾ ਕਾਨਫਰੰਸ ਹੋਈ ਤੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਇਆ ਗਿਆ, ਉਸ ਮੌਕੇ ਆ ਸਾਰੇ ਅਕਾਲੀ ਲੀਡਰ ਜਿਹੜੇ ਸੀ ਉਹ ਬਾਦਲ ਦਲ ਦੇ ਬਾਦਲ ਪਰਿਵਾਰ ਦੇ ਨਾਲ ਡਟ ਗਏ ਤੇ ਇਹਨਾਂ ਚੋਂ ਕਿਸੇ ਨੇ ਵੀ ਚੂੰ ਨਹੀਂ ਕੀਤੀ। ਸੱਤਾ ਮਾਣੀ ਨਜ਼ਾਰੇ ਲੈ, MLA MP ਬਣੇ, ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਉਹਦੇ ਮਾਣੇ। ਤੇ ਹੁਣ ਇਹਨਾਂ ਨੂੰ ਇੱਕਦਮ ਚੇਤਾ ਆ ਗਿਆ ਵੀ 1996 ਦੇ ਵਿੱਚ ਬੜੀ ਮਾੜੀ ਕਰਤੀ ਸੀ ਬਾਦਲ ਪਰਿਵਾਰ ਨੇ ਤੇ ਆਓ ਉਹਨਾਂ ਦਾ ਵਿਰੋਧ ਕਰੀਏ। ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਅੱਜ ਪੰਥ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਬਲਵੰਤ ਸਿੰਘ ਰਾਮੋਵਾਲੀਆ ਤੇ ਹੋਰ ਬਹੁਤ ਸਾਰਿਆਂ ਨੇ ਬਰਾਬਰ ਪ੍ਰੋਗਰਾਮ ਕੀਤਾ ਵਾ ਅੰਮ੍ਰਿਤਸਰ ਦੇ ਵਿੱਚ। ਇਹ ਸਾਰੇ ਦੇ ਸਾਰੇ ਲੀਡਰਾਂ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਮੌਕੇ ਬਾਦਲ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਆ ਤੇ ਕਦੇ ਵੀ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਨਹੀਂ ਕੀਤਾ। ਹੁਣ ਕਹਿੰਦੇ ਨੇ ਵੀ ਅਸੀਂ ਅੰਦਰ ਖਾਤੇ ਵਿਰੋਧ ਕਰਦੇ ਰਹੇ ਹਾਂ। ਅੰਦਰ ਖਾਤੇ ਵਿਰੋਧ ਜਿਹੜਾ ਸੀ ਉਹਦਾ ਪੰਥ ਨੂੰ ਕੀ ਲਾਭ ਹੋਇਆ, ਸਿੱਖਾਂ ਨੂੰ ਕੀ ਲਾਭ ਹੋਇਆ? ਇਤਿਹਾਸਕ ਤੌਰ ਦੇ ਉੱਤੇ ਇਹੀ ਦਰਜ ਰਹਿਣੀ ਆ ਗੱਲ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਇਹਨਾਂ ਸਾਰੇ ਲੋਕਾਂ ਨੇ ਰਲ ਕੇ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਈ ਰੱਖੀ। ਜਿਸ RSS ਨੂੰ ਅਸੀਂ ਪੰਥ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਇਹਨਾਂ ਦਿਨਾਂ 'ਚ, ਇਨ these days, at this time, ਜਦੋਂ ਅਸੀਂ ਉਹਨੂੰ ਮੰਨਦੇ ਆ ਨਾ ਜੀ, ਇਹ ਸਾਰੇ ਦੇ ਸਾਰੇ ਉਹਦੇ ਨਾਲ ਸੀਗੇ। ਤੇ ਇੱਕ ਲੋਕ ਹੋਰ ਵੀ ਗੱਲ ਕਹਿੰਦੇ ਅੱਜ ਕੱਲ ਵੀ ਮੰਨ ਲਓ ਇਹ ਬਰਾਬਰ ਅਕਾਲੀ ਦਲ ਬਣਾ ਲੈਂਦੇ ਆ, ਮੰਨ ਲਓ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਬਣ ਜਾਂਦੇ ਆ, ਮੰਨ ਲਓ ਇਹ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਅਗਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਾਂ ਅਕਾਲੀ ਦਲ ਦੀਆਂ ਦੂਜੀਆਂ MLA MP ਵਾਲੀਆਂ ਚੋਣਾਂ ਜਿਹੜੀਆਂ ਨੇ ਉਹ ਲੜਨ ਤੁਰ ਪੈਂਦੇ ਆ। ਤੇ ਜੇਕਰ ਇਹਨਾਂ ਨੇ ਸਿਆਸੀ ਸਰਗਰਮੀਆਂ ਅੱਗੇ ਕਰਾਉਣੀਆਂ ਹੋਈਆਂ ਤਾਂ ਇਹਨਾਂ ਸਾਰਿਆਂ ਨੇ ਉਵੇਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਂਗੂ, ਉਹਨਾਂ ਵਾਂਗੂ ਹੀ ਇਹਨਾਂ ਨੇ ਵੀ ਭਾਜਪਾ RSS ਨਾਲ ਉਹੀ ਸਾਰਾ ਕੁਝ ਹਿਸਾਬ ਕਿਤਾਬ ਰੱਖਣਾ ਜਿਹੜਾ ਬਾਦਲ ਪਰਿਵਾਰ ਦਾ ਵਾ। ਫਿਰ ਫਰਕ ਕੀ ਪਿਆ ਇਹਨਾਂ ਤੇ ਉਹਨਾਂ 'ਚ? ਫਰਕ ਕਿੱਥੇ ਹੈ? ਸਾਨੂੰ ਤਾਂ ਵੈਸੇ ਕੋਈ ਫਰਕ ਨਹੀਂ ਦਿਖਦਾ। ਇਹ ਸਾਰੇ ਦੇ ਸਾਰੇ ਜਿਹੜੇ ਆਪਸ ਵਿੱਚ ਹੁਣ ਲੜਦੇ ਭਿੜਦੇ ਆ ਨਾ ਜੀ, ਇਹਨਾਂ ਦੀ ਜਿਹੜੀ ਆਪਸ ਵਿੱਚ ਹੀ ਇਹ ਵਿਰੋਧਤਾਈਆਂ ਨੇ ਜਾਂ ਹੋਰ ਨੇ, ਇਹ ਦੁਨੀਆ ਸਾਹਮਣੇ ਤਾਂ ਲਿਆਉਂਦੇ ਆ ਵੀ ਐ ਹੋ ਗਿਆ ਸੀ, ਉਹ ਹੋ ਗਿਆ ਸੀ। ਬਈ ਅਸੀਂ ਤਾਂ ਜੀ ਬੇਆਦਮੀਆਂ ਤੋਂ ਬੜੇ ਦੁਖੀ ਆ, ਅਸੀਂ ਤਾਂ ਜੀ ਬਾਦਲ ਦਲ ਦੇ, ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਤੋਂ, ਸੁਖਬੀਰ ਬਾਦਲ ਦੇ ਗਲਤ ਫੈਸਲਿਆਂ ਤੋਂ ਬੜੇ ਦੁਖੀ ਆ। ਦੇਖਣ ਨੂੰ ਕਈਆਂ ਨੂੰ ਇਹ ਗੱਲਾਂ ਸੱਚੀਆਂ ਵੀ ਲੱਗਦੀਆਂ ਹੋਣਗੀਆਂ, ਪਰ ਜਿੱਥੇ ਕਿ ਸਾਡਾ ਮਨ ਖੜਾ ਵਾ, ਮੈਨੂੰ ਤਾਂ ਇਉਂ ਲੱਗਦਾ ਕਿ ਇਹ ਲੋਕ ਜਿਹੜੇ ਨੇ ਇਹ ਕਿਸੇ ਵੱਡੀ ਮਾਰ ਤੇ ਨੇ ਤੇ ਪੰਥ ਦੇ ਵਿੱਚ
ਆਪਦਾ ਆਧਾਰ ਤੇ ਵਕਾਰ ਬਣਾ ਕੇ ਆਪਦਾ ਮੁੱਲ ਵਧਾ ਕੇ ਫਿਰ ਇਹ ਅੱਗੇ ਤੁਰ ਜਾਣਗੇ। ਪਹਿਲੋਂ ਵੀ ਇਹੀ ਕੁਝ ਹੁੰਦਾ ਰਿਹਾ। ਅੱਜ ਜਦੋਂ ਅਸੀਂ ਇਹ ਦੇਖ ਰਹੇ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ, ਤੀਜੀ ਵਾਰ ਜਦੋਂ ਪ੍ਰਧਾਨ ਬਣਾਇਆ, ਉੱਥੇ ਇਹਨਾਂ ਲੋਕਾਂ ਦੀ ਹਾਜ਼ਰੀ ਜਾਂ ਇਹਨਾਂ ਲੋਕਾਂ ਦੀ ਗੈਰ ਹਾਜ਼ਰੀ ਕੋਈ ਬਾਹਲੇ ਅਰਥ ਨਹੀਂ ਸੀ ਰੱਖਦੀ। ਜਿੱਦਣ ਇਹ ਨਾਲ ਸੀਗੇ ਪਿਛਲੇ 2 ਵਾਰੀ ਜਦੋਂ ਉਹਨੂੰ ਪ੍ਰਧਾਨ ਬਣਾਇਆ, ਉਦੋਂ ਇਹਨਾਂ ਚੋਂ ਕਦੇ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਅਕਾਲੀ ਦਲ ਦਾ ਵਰਕਰ, ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਲਈ ਪਹਿਲੋਂ ਅੰਮ੍ਰਿਤ ਦਾ ਪਾਨ ਕਰੇ। ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾ ਇਹੋ ਜਿਹਾ ਪ੍ਰਧਾਨ ਆ ਜਿਹਦੇ ਗਾਤਰਾ ਕਿਰਪਾਨ ਕੋਈ ਨਹੀਂ। ਤੇ ਵਿਧਾਨ ਸਭਾ ਦੇ ਵਿੱਚ ਕਾਂਗਰਸ ਵਾਲੇ ਲੀਡਰ ਪੂਰੇ ਸਿੱਖ ਜਗਤ ਦੀ ਹੇਠੀ ਕਰ ਰਹੇ ਸੀ ਇਹਦੇ ਬਹਾਨੇ ਕਿ ਇਹ ਅਕਾਲੀ ਦਲ ਦਾ ਪ੍ਰਧਾਨ ਆ ਤੇ ਦਿਖਾਵੇ ਕਿਰਪਾਨ ਕਿੱਥੇ ਆ। ਤਾਂ ਇਸ ਗੱਲ ਦੇ ਲਈ ਇਹ ਕੱਲਾ ਸੁਖਬੀਰ ਸਿੰਘ ਬਾਦਲ ਉਹ ਜ਼ਿੰਮੇਵਾਰ ਨਹੀਂ ਹੈਗਾ, ਕੱਲਾ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਹੈਗਾ। ਜਿਨ੍ਹਾਂ ਨੇ ਅੱਜ ਉਹਨੂੰ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਵਾ ਤੀਜੀ ਵਾਰ ਚੌਥੀ ਵਾਰ, ਉਹ ਵੀ ਨਹੀਂ ਜ਼ਿੰਮੇਵਾਰ ਹੈਗੇ ਸਾਰੇ। ਆਹ ਜਿਹੜਾ ਸਾਰਾ ਲੌਂਗਲਾਣਾ ਅੱਜ ਬਾਹਰ ਬੈਠਾ ਸੀ ਨਾ, ਜਿਨ੍ਹਾਂ ਨੇ ਚੀਫ ਖਾਲਸਾ ਦੀਵਾਨ ਵਾਲੇ ਭਾਈ ਵੀਰ ਸਿੰਘ ਹਾਲ ਦੇ ਵਿੱਚ ਵੱਖਰਾ ਪ੍ਰੋਗਰਾਮ ਕੀਤਾ, ਇਹ ਵੀ ਸਾਰੇ ਹੀ ਨਾਲ ਹੀ ਸੀ। ਇਹਨਾਂ ਨੇ ਉਦੋਂ ਹਾਲ ਦਹਾਈ ਨਹੀਂ ਸੀ ਪਾਈ ਜਦੋਂ ਪਹਿਲੀ ਵਾਰ ਉਹਨੂੰ ਪ੍ਰਧਾਨ ਬਣਾਇਆ, ਉਦੋਂ ਤਾਂ ਸੰਤੁਸ਼ਟ ਸੀ ਨਾ। ਹੁਣ ਮਸਲੇ ਖੜੇ ਹੋਏ ਨੇ ਜਦੋਂ ਰਾਜ ਸੱਤਾ ਪਾਸੇ ਹੋ ਗਈ ਤੇ ਸ਼੍ਰੋਮਣੀ ਕਮੇਟੀ 'ਚ ਕੁਝ ਜਿਨ੍ਹਾਂ ਦਾ ਕੁਝ ਬਣਦਾ ਜੁੜਦਾ ਨਹੀਂ, ਤੇ ਇਹ ਕਹਿੰਦੇ ਆ ਵੀ ਜੂਤ ਪਤਾਣ ਤਾਂ ਸਾਡੇ ਹੋ ਰਿਹਾ। ਲੋਕ ਹੁਣ ਘੇਰਦੇ ਨੇ ਵੀ ਕਾਹਦੀਆਂ ਵੋਟਾਂ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਬਰਗਾੜੀ ਬੇਅਦਬੀ ਕਰਨ ਵਾਲੀ ਧਿਰ ਦਾ ਸਾਥ ਦਿੱਤਾ। ਤੁਸੀਂ ਉਹੀ ਅਕਾਲੀ ਦਲ ਹੋ ਨਾ ਜਿਨ੍ਹਾਂ ਨੇ ਬੁੱਚੜ ਪੁਲਸੀਆਂ ਦਾ ਡਟ ਕੇ ਸਾਥ ਦਿੱਤਾ। ਤੁਸੀਂ ਉਹੀ ਲੋਕ ਹੋ ਨਾ ਜਿਨ੍ਹਾਂ ਨੇ ਹਰ ਸਿੱਖੀ ਦੇ ਦੁਸ਼ਮਣ ਨੂੰ ਰੱਜ ਕੇ ਉਹਦਾ ਸਾਥ ਦੇ ਕੇ ਸਿੱਖਾਂ ਦੀ ਹੇਠੀ ਕਰਾਈ। ਤੁਸੀਂ ਉਦੋਂ ਬਾਦਲ ਦਲ ਹੁੰਦੇ ਸੀ। ਇਹ ਕਹਿੰਦੇ ਵੀ ਕਿਸੇ ਤਰੀਕੇ ਨਾਲ ਹੁਣ ਇਹ ਟੈਗ ਲਹਾਈਏ ਤੇ ਉਹ ਟੈਗ ਤਾਂ ਲੱਥ ਜੂ, ਨਵਾਂ ਬਣਾ ਲਓ ਅਕਾਲੀ ਦਲ ਢੀਂਡਸਾ। ਕਿਉਂਕਿ ਪੰਜਾਬ 'ਚ ਤਾਂ ਇਹੀ ਰਿਵਾਜ ਹੈ ਨਾ ਸਾਡੇ ਸਮਾਜ ਵਿੱਚ ਵੀ ਜਿਹੜਾ ਪ੍ਰਧਾਨ ਹੁੰਦਾ ਉਹਦਾ ਬ੍ਰੈਕਟ 'ਚ ਨਾਂ ਲਿਖ ਲਈਦਾ, ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਢੀਂਡਸਾ। ਤੇ ਉਹ ਜਿਹੜਾ ਨਵਾਂ ਵੀ ਬਣ ਜੂਗਾ ਨਾ, ਉਹਦੇ ਹੁੰਦਿਆਂ ਵੀ ਇਹ ਸਵਾਲ ਤੁਹਾਨੂੰ ਫੇਰ ਵੀ ਪੁੱਛਿਆ ਜਾਣਾ, ਕਿਉਂਕਿ ਤੁਸੀਂ ਸਾਰੇ ਅਧਿਕਾਰ ਬਾਦਲ ਨੂੰ ਦੇਣ ਵਾਲੇ ਹੋ ਨਾ। ਤੁਸੀਂ ਫਿਰ ਜਦੋਂ ਸਾਰੇ ਅਧਿਕਾਰ ਬਾਦਲ ਨੂੰ ਦਿੰਦੇ ਹੁੰਦੇ ਸੀ, ਉਦੋਂ ਤੁਹਾਨੂੰ ਪਤਾ ਹੀ ਸੀ ਕਿ ਉਹ ਕਿਹੜੇ ਅਧਿਕਾਰ ਵਰਤੂਗਾ ਤੇ ਕਿਵੇਂ ਵਰਤੂਗਾ। ਸੋ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਭੋਗ ਪਾਇਆ ਹੋਇਆ ਹੈ, ਉਹ ਤਾਂ ਇਸ ਪਾਰਟੀ ਨੂੰ ਉਵੇਂ ਚਲਾਉਂਦਾ ਹੀ ਨਹੀਂ ਜਿਵੇਂ ਪੰਥਕ ਕੋਈ ਪਾਰਟੀ ਹੁੰਦੀ ਹੈ, ਜਿਵੇਂ ਕੋਈ ਸਿਆਸੀ ਜਮਾਤ ਹੁੰਦੀ ਆ। ਉਹ ਤਾਂ ਉਹ ਜਿਹਾ ਤਾਂ ਸਿਸਟਮ ਹੈ ਹੀ ਨਹੀਂ। ਇਹ ਤਾਂ ਜਿਵੇਂ ਕੋਈ ਪ੍ਰਾਈਵੇਟ ਅਦਾਰਾ ਹੁੰਦਾ ਜਿਹਦਾ ਇੱਕ ਚੀਫ ਐਗਜ਼ੀਕਟਿਵ ਅਫਸਰ ਹੁੰਦਾ ਨਾ, ਉਵੇਂ ਦਾ ਸਿਸਟਮ ਆ। ਤੇ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਸਾਨੂੰ ਕਿਤੇ ਦਿਖਦਾ ਨਹੀਂ ਜਿਹਦੇ ਨਾਲ ਕਿਹਾ ਜਾ ਸਕੇ ਕਿ ਪੰਥ ਦੀ ਗੱਲ ਹੋ ਰਹੀ ਹੈ। ਸੋ ਹੁਣ ਇਹਦੇ ਵਿੱਚ ਪੰਥਕ ਰੂਹ ਫੂਕ ਲੈਣੀ, ਇਸ ਅਕਾਲੀ ਅੱਖਰ ਦੀ ਦੁਬਾਰਾ ਉਹ ਸ਼ਾਨ ਬਣਾ ਲੈਣੀ, ਇਹ ਕਿਸੇ ਦੇ ਬਸ ਦਾ ਰੋਗ ਨਹੀਂ ਹੈਗਾ। ਉਹ ਗੱਲਾਂ ਗਈਆਂ। ਹੁਣ ਕਦੇ ਵੀ ਅਕਾਲੀ ਦਲ ਨੇ ਸਿੱਖਾਂ ਦੀ ਉਹੋ ਜਿਹੀ ਜਮਾਤ ਨਹੀਂ ਬਣ ਸਕਣਾ ਜਿਹੋ ਜਿਹੀ ਸਿੱਖ ਆਸ ਕਰਦੇ ਨੇ। ਹੁਣ ਜਾਂ ਤਾਂ ਕੋਈ ਨਵਾਂ ਸ਼ਬਦ, ਨਵਾਂ ਦਲ ਆਵੇ ਸਾਹਮਣੇ, ਜਾਂ ਕੋਈ ਨਵੇਂ ਬੰਦੇ ਚਿਹਰੇ ਸਾਹਮਣੇ ਆਉਣ। ਆਹ ਸਾਰੇ ਦੇ ਸਾਰੇ, ਚਾਹੇ ਸੁਖਬੀਰ ਸਿੰਘ ਬਾਦਲ ਹੋਣੀ ਹੈ, ਚਾਹੇ ਢੀਂਡਸੇ ਹੋਣੀ ਹੈ, ਇਹ ਸਾਰੇ ਤਾਂ ਹੁਣ ਉਹੀ ਕੁਛ ਕਰਨਗੇ ਜਿਹੜਾ ਕੁਛ ਇਹ ਇਹਨਾਂ ਦਿਨਾਂ 'ਚ ਸਿੱਖੇ ਨੇ, ਸੁਖਬੀਰ ਬਾਦਲ ਤੋਂ ਸਿੱਖੇ ਨੇ ਕਿ ਸੱਤਾ ਬਣੋ ਤੇ ਨਜ਼ਾਰੇ ਲਓ। ਜਿੱਦਣ ਅਕਾਲੀ ਦਲ ਦਾ ਭੋਗ ਪਾਇਆ ਗਿਆ ਸੀ 1995 ਦੇ ਵਿੱਚ, ਜਿੱਦਣ ਇਹਦੀ ਪਾਰਟੀ ਦੇ ਵਿੱਚ ਕਿਹਾ ਗਿਆ ਕਿ ਹੁਣ ਗੈਰ ਸਿੱਖ ਵੀ ਆ ਸਕਦੇ ਨੇ, ਉਦੋਂ ਪੰਥਦਰਦੀ ਕਲਪਦੇ ਫਿਰਦੇ ਸੀ ਵੀ ਆਹ ਕੀ ਤੁਸੀਂ ਕਰਤਾ। ਫਿਰ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਜਦੋਂ ਤੁਸੀਂ ਪਾਰਟੀ 'ਚ ਲੈਣ ਦਾ ਇਹ ਫੈਸਲਾ ਹੋ ਰਿਹਾ ਸੀ, ਉਦੋਂ ਢੀਂਡਸੇ ਹੋਣੀ ਤੇ ਉਦੋਂ ਇਹ ਸਾਰੇ ਕਿੱਥੇ ਗਏ ਸੀਗੇ ਜਿਹੜੇ ਅੱਜ ਬੋਲਦੇ ਆ। ਤੇ ਉਹਨਾਂ ਨੇ ਫਿਰ ਕੀਤਾ ਕੀ, ਇਜ਼ਹਾਰ ਆਲਮ ਵਰਗੇ ਲਿਆਂਦੇ।
ਇਜ਼ਹਾਰ ਆਲਮ ਉਹ ਸ਼ਖਸ ਆ ਜਿਹਨੇ ਆਲਮ ਸੈਨਾ ਬਣਾ ਕੇ ਪੰਜਾਬ ਦੀ ਧਰਤੀ ਉੱਤੇ ਉਹ ਕਤਲੋਗਾਰਦ ਸਿੱਖਾਂ ਦੀ ਕਰਵਾਈ, ਉਹ ਖੂਨ ਖਰਾਬਾ ਹੋਇਆ, ਉਹ ਨਸਲਕੁਸ਼ੀ ਹੋਈ ਕਿ KPS ਗਿੱਲ ਦੇ ਜਿਹੜੇ ਸਭ ਤੋਂ ਚਹੇਤੇ ਸੀ ਨਾ, ਉਹਨਾਂ 'ਚ ਹੁੰਦੇ ਸੀ ਇਹ ਲੋਕ। ਤੇ ਉਹ ਇਜ਼ਹਾਰ ਆਲਮ ਸੀਨੀਅਰ ਮੀਤ ਪ੍ਰਧਾਨ ਬਣਾਓ ਜੀ ਕਹਿੰਦੇ। ਤੇ ਕੱਲ ਕਲਾ ਨੂੰ ਇਹ ਨਹੀਂ ਪਤਾ ਵੀ ਕਦੋਂ ਸਮੇਤ ਸੈਣੀ ਆ ਜਿਹੜਾ, ਉਹਨੂੰ ਕੋਈ ਵੱਡਾ ਅਹੁਦਾ ਜਿਹੜਾ ਹੈਗਾ ਇਹਨਾਂ ਨੇ ਦੇ ਦੇਣਾ। KPS ਗਿੱਲ ਮਰਦਾ ਮਰ ਗਿਆ, ਲੋਕ ਤਾਂ ਇਹ ਸਮਝਦੇ ਰਹੇ ਵੀ ਕਿਸੇ ਨਾ ਕਿਸੇ ਦਿਨ ਇਹ ਵੀ ਅਕਾਲੀ ਦਲ ਬਣੂਗਾ, ਅਕਾਲੀ ਬਣੂਗਾ। ਇਹ ਕਿਉਂ ਲੋਕ ਇਸ ਤਰ੍ਹਾਂ ਸੋਚਣ ਲੱਗੇ ਕਿ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲੇ, ਸਿੱਖ ਹਿੱਤਾਂ ਦਾ ਸਿੱਧੇ ਤੌਰ ਤੇ ਨੁਕਸਾਨ ਕਰਨ ਵਾਲੇ, ਸਿੱਖਾਂ ਦੇ ਕਾਤਲ ਜਿਹੜੇ ਨੇ ਉਹ ਅਕਾਲੀ ਬਣ ਸਕਦੇ ਆ। ਇਹ ਗੱਲਾਂ ਕਿਉਂ ਲੋਕਾਂ ਦੇ ਦਿਮਾਗ 'ਚ ਆਉਣ ਲੱਗੀਆਂ? ਕਿਉਂਕਿ ਇਹ ਸਾਰੀਆਂ ਗੱਲਾਂ ਕਰਕੇ ਦਿਖਾਈਆਂ ਕਿਹਨਾਂ ਨੇ? ਆ ਨੀਲੀ ਪੱਗ ਵਾਲੇ ਅਕਾਲੀਆਂ ਨੇ। ਹਜੇ ਤਾਂ ਫੇਰ ਇਹ ਅੱਖਰ ਮੂੰਹ ਚੜਿਆ ਹੋਇਆ ਨੀਲੀ ਪੱਗ ਵਾਲਿਆਂ ਨੇ। ਹੁਣ ਤਾਂ ਇਹ ਹਾਲ ਹੁੰਦਾ ਵੀ ਮੂੰਹ ਸਿਰ ਮੁੰਨੇ ਹੁੰਦੇ ਆ, ਘੋਣ ਮੋਣ ਬੰਦੇ ਜਿਨ੍ਹਾਂ ਦੇ ਕੋਲ ਦੀ ਸਿੱਖੀ ਦਾ ਕੋਈ ਮਾੜਾ ਮੋਟਾ ਲੇਸ਼ ਮਾਤਰ ਵੀ ਹੈ ਨਹੀਂ, ਉਹ ਬੰਦੇ ਹੁੰਦੇ ਆ ਜਿਹੜੇ ਅਕਾਲੀ ਕਹਾਉਂਦੇ ਆ। ਸਿਰ ਤੇ ਰੁਮਾਲ ਜੇ ਲੈ ਕੇ ਗੁਰਦੁਆਰੇ ਬੈਠੇ ਹੁੰਦੇ ਆ। ਅਕਾਲੀ ਸਫਾ ਦੇ ਵਿੱਚ ਗੈਰ ਸਿੱਖਾਂ ਦੀ ਏਡੀ ਵੱਡੀ ਆਮਦ ਹੋ ਗਈ ਆ। ਤੇ ਆਹ ਜਿਹੜੇ ਜਥੇਦਾਰ ਨੇ ਅੱਗੇ ਹੁੰਦੇ ਸੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ, ਜਿਹੜੇ ਜਥੇਦਾਰ ਜਾਂ ਨੇੜਲੇ ਸੱਜਣ ਹੁੰਦੇ ਸੀ ਨਾ, ਉਹਨਾਂ ਦੇ ਨਾਂ ਬੜੇ, ਉਹਨਾਂ ਦੇ ਨਾਂ ਦੇ ਅੱਗੇ ਪਿੱਛੇ ਵੀ ਕੁਝ ਲੱਗਿਆ ਹੁੰਦਾ ਸੀ। ਫਲਾਨਾ ਸਿੰਘ ਜੀ ਖਾਲਸਾ, ਜਥੇਦਾਰ ਫਲਾਨਾ ਸਿੰਘ ਜੀ, ਗਿਆਨੀ ਫਲਾਨਾ ਸਿੰਘ ਜੀ, ਗਿਆਨਵਾਨ, ਧਾਰਮਿਕ, ਪੂਜਨੀਕ, ਸਤਿਕਾਰਯੋਗ ਸ਼ਖਸੀਅਤਾਂ ਹੁੰਦੀਆਂ ਸੀ। ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹ ਹੋਲੀ ਵਾਲੀ ਫੋਟੋ ਚੇਤੇ ਆ ਜਾਂਦੀ ਆ। ਅਕਾਲੀ ਦਲ ਦਾ ਹੋਵੇ ਪ੍ਰਧਾਨ, ਹੋਲੀ ਵਾਲੇ ਦਿਨ ਜੁੰਡੇ ਖੰਡਾਏ ਹੋਏ, ਸਿਰ 'ਚ ਰੰਗ ਪਾਇਆ ਹੋਇਆ, ਅੱਧ ਨੰਗਾ ਜਿਹਾ ਹੋਇਆ ਫਿਰੇ, ਤੇ ਉਹ ਫੋਟੋਆਂ ਪਾ ਕੇ ਦੁਨੀਆ ਨੂੰ ਦਿਖਾਈਆਂ ਵੀ ਆਹ ਮੈਂ ਅਕਾਲੀ ਦਲ ਦਾ ਪ੍ਰਧਾਨ। ਤੇ ਉਸ ਅਕਾਲੀ ਦਲ ਦੇ ਪ੍ਰਧਾਨ ਦੀ ਘਰ ਵਾਲੀ, ਉਹਦਾ ਕੀ ਹਾਲ ਆ? ਉਹ ਸ਼ਿਵਲਿੰਗ ਕੋਲੇ ਖੜੀ ਹੈ। ਤੇ ਬਜ਼ੁਰਗਾਂ ਦਾ ਕੀ ਹਾਲ ਆ ਜਿਹੜੇ ਸਾਰੀ ਉਮਰ ਕਹਿੰਦੇ ਜੀ ਅਸੀਂ ਤਾਂ ਜੀ ਅਕਾਲੀ ਦਲ ਲਈ, ਪੰਥ ਲਈ ਜੇਲ੍ਹਾਂ ਕੱਟੀਆਂ। ਪੰਥ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਤਾਂ ਮੁਕਟ ਪਾ ਕੇ, ਹਵਨ ਕਰਾ ਕੇ, ਰਮਾਇਣ ਦੇ ਪਾਠ ਕਰਵਾਤੇ ਅਕਾਲੀਆਂ ਨੇ। ਦੱਸੋ, ਜੋ ਗਰਕੇ ਤੋਂ ਗਰਕਿਆ ਕੰਮ ਜੋ ਸਿੱਖ ਕਦੇ ਵੀ ਨਾ ਕਰ ਸਕੇ, ਜੋ ਸਿੱਖਾਂ ਨੂੰ ਸਖਤੀ ਨਾਲ ਮਨਾ ਨੇ, ਉਹ ਸਾਰੇ ਚੱਜ ਕਰਨ ਤੋਂ ਬਾਅਦ ਹੁਣ ਕਾਕਾ ਸੁਖਬੀਰ ਸਿੰਘ ਬਾਦਲ ਕਹਿੰਦੇ ਸਾਡੇ ਨਾਲੋਂ ਵੱਡਾ ਅਕਾਲੀ ਕੌਣ ਹੋ ਸਕਦਾ? ਅਕਾਲੀ ਦਲ ਦਾ ਭੋਗ ਤਾਂ ਇਹਨਾਂ ਲੋਕਾਂ ਨੇ ਆਪ ਪਾਇਆ। ਕੋਈ ਵੀ ਤਾਕਤ ਇਹੋ ਜਿਹੀ ਨਹੀਂ ਸੀ ਜਿਹੜੀ ਅਕਾਲੀਆਂ ਨੂੰ ਹਰਾ ਸਕਦੀ, ਅਕਾਲੀਆਂ ਨੂੰ ਮਾਰ ਸਕਦੀ। ਜਦੋਂ ਅਕਾਲੀ ਆਗੂ ਕਹਿੰਦੇ ਸੀ ਨਾ ਕਿ ਭਾਈ ਪੰਥ ਨੂੰ ਖਤਰਾ, ਤਾਂ ਸਮੁੱਚਾ ਸਿੱਖ ਜਗਤ ਆ ਕੇ ਡਟ ਕੇ ਨਾਲ ਖੜ ਜਾਂਦਾ ਸੀ। ਅਕਾਲੀ ਦਲ ਨੇ ਸੱਦਾ ਦੇਣਾ ਕਿ ਮੋਰਚਾ ਲੱਗ ਗਿਆ, ਤੇ ਲੋਕ ਇਹ ਪੁੱਛਦੇ ਵੀ ਨਹੀਂ ਸੀ ਕਿ ਭਾਈ ਮੋਰਚੇ ਦੀਆਂ ਮੰਗਾਂ ਕੀ ਨੇ ਜਾਂ ਮੋਰਚਾ ਕਿਉਂ ਲੱਗਿਆ। ਤੇ ਉਹ ਸਿੱਧਾ ਹੁੰਦਾ ਸੀ ਵੀ ਆਓ ਜੀ ਅਕਾਲੀ ਦਲ ਨੇ, ਅਕਾਲੀ ਦਲ ਪੰਥ ਦੀ ਜਮਾਤ ਹੈ, ਝੂਠ ਥੋੜੀ ਬੋਲਦੇ ਹੋਣੇ, ਗਲਤ ਥੋੜੀ ਕਰਦੇ ਹੋਣੇ, ਚਲੋ ਚੱਲੀਏ। ਕੋਈ ਚੁਟਕਲੇ ਲੋਕ ਸੁਣਾਉਂਦੇ ਹੁੰਦੇ ਸੀ, ਕਹਿੰਦੇ ਕਿਤੇ ਕੋਈ ਬੈਠਾ ਸਭਾ ਦੇ ਵਿੱਚ ਤੇ ਉੱਥੇ ਕੋਈ ਸਟੇਜ ਤੋਂ ਖੜ ਕੇ ਕੋਈ ਬੰਦਾ ਜਿਹੜਾ ਸੀ ਉਹ ਅਕਾਲੀ ਦਲ ਦੀ, ਅਕਾਲੀ ਲੀਡਰਾਂ ਦੀ ਬਦਖੋਹੀ ਕਰ ਰਿਹਾ ਸੀ। ਉਹ ਬਾਰ-ਬਾਰ ਕਹਿ ਰਿਹਾ ਸੀ ਇਹਨਾਂ ਦਾ ਕੀ ਆ, ਇਹ ਤਾਂ ਜਦੋਂ ਜੀ ਕਰਦਾ ਮੋਰਚਾ ਲਾ ਦਿੰਦੇ ਆ। ਲੈ ਹੁਣ ਫੇਰ ਮੋਰਚਾ ਲਾਤਾ। ਉਹ ਜਿਹੜਾ ਬੰਦਾ ਬੈਠਾ ਸੀ ਉਹ ਖੜਾ ਹੋ ਗਿਆ, ਕਹਿੰਦਾ ਤੂੰ ਦੱਸਿਆ ਹੀ ਨਹੀਂ ਉਦੋਂ ਦੇ ਨੇ। ਕਹਿੰਦਾ ਕਿੱਥੇ ਚੱਲਿਆ? ਕਹਿੰਦਾ ਮੋਰਚਾ ਲਾਤਾ, ਤੂੰ ਆਪ ਹੀ ਦੱਸਿਆ। ਸੋ ਸਾਹਮਣੇ ਬੈਠੇ ਬੰਦਿਆਂ ਦੇ ਉੱਤੇ ਵਿਰੋਧੀਆਂ ਦਾ ਕੋਈ ਅਸਰ ਨਹੀਂ ਸੀ ਹੁੰਦਾ। ਅਕਾਲੀ ਦਲ ਦਾ ਇੰਨਾ ਵਕਾਰ ਸੀ। ਤੇ ਅੱਜ ਅਕਾਲੀ ਦਲ ਦਾ ਕੋਈ ਵਕਾਰ ਨਹੀਂ, ਕੋਈ ਭਰੋਸੇਯੋਗਤਾ ਨਹੀਂ, ਕੋਈ ਇਹਨਾਂ ਦਾ ਕਿਸੇ ਵੀ ਕਿਸਮ ਦਾ ਪੰਥ ਵਿੱਚ ਥਾਂ ਨਹੀਂ। ਸਿੱਖ ਇਹਨੂੰ ਇੱਕ ਸਿੱਖਾਂ ਦੀ ਦੁਸ਼ਮਣ ਜਮਾਤ ਵਾਂਗੂ ਮੰਨਦੇ। ਸਿੱਖਾਂ ਦੀ ਹਮਾਇਤੀ ਜਮਾਤ, ਪੰਥ ਦੀ ਜਮਾਤ, ਸਿੱਖ ਹੱਕਾਂ ਲਈ ਲੜਨ ਵਾਲੇ ਜੁਝਾਰੂਆਂ ਦੀ ਜਮਾਤ, ਮਰਜੀਵੜਿਆਂ ਦੀ ਜਮਾਤ ਅੱਜ ਕੀ ਬਣ ਕੇ ਰਹਿ ਗਿਆ? ਬਾਦਲ ਪਰਿਵਾਰ ਨੇ ਜੋ ਕੁਝ ਕੀਤਾ ਉਹ ਕਰਨ ਕਰਾਉਣ ਦੇ ਵਿੱਚ
ਆ ਸਾਰਾ ਟੋਲਾ ਜਿਹੜਾ ਅੱਜ ਕਹਿੰਦਾ ਹੈਗਾ ਕਿ ਅਕਾਲੀ ਦਲ ਬੜਾ ਮਾੜਾ ਕਰਤਾ ਸੁਖਵੀਰ ਨੇ, ਇਹ ਸਾਰੇ ਦੇ ਸਾਰੇ ਨਾਲ ਰਹੇ ਨੇ। ਹੁਣ ਇਹਨਾਂ ਦਾ ਮਨੋਰਥ ਪੰਥ ਦੀ ਸੇਵਾ ਨਹੀਂ, ਹੁਣ ਇਹਨਾਂ ਲੋਕਾਂ ਦਾ ਮਨੋਰਥ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣਾ, ਸਿੱਖੀ ਦੀ ਚੜ੍ਹਦੀ ਕਲਾ ਕਰਨਾ, ਇਹੋ ਜਿਹਾ ਕੁਝ ਨਹੀਂ। ਹੁਣ ਤਾਂ ਮਨੋਰਥ ਇੱਕੋ ਗੱਲ ਆ ਬਈ ਆਪਾਂ ਸੱਤਾ ਮੰਨਣੀ ਆ ਤੇ ਸੱਤਾ ਲੈਣ ਦੇ ਲਈ ਜੋ ਵੀ ਪੁੱਠਾ ਸਿੱਧਾ ਕੰਮ ਕਰਨਾ ਪਵੇ ਕਰਨ ਲੱਗਿਆ ਜਕਣਾ ਨਹੀਂ, ਡਰਨਾ ਨਹੀਂ। ਇਸੇ ਕਰਕੇ ਆਸ਼ੂਤੋਸ਼ ਦੇ, ਡੇਰਾ ਸਰਸੇ ਵਾਲੇ ਦੇ, ਬਿਆਸ ਵਾਲੇ ਦੇ ਹਰੇਕ ਦੇ ਮੱਥਾ ਟੇਕਣ ਤੁਰ ਪੈਂਦੇ ਆ, ਚਾਹੇ ਸਿੱਖਾਂ ਦੇ ਕਾਲਜੇ ਬਲੂੰਦਰੇ ਜਾਣ। ਸਿੱਖ ਜਗਤ ਦੀ ਹੇਠੀਕਰਨ ਕਰਾਉਣ ਨੂੰ ਇੱਕ ਫੈਸ਼ਨ ਸਮਝਦੇ ਆ ਵੀ ਸਿੱਖਾਂ ਨੇ ਤਾਂ ਕਲਪਣਾ ਹੀ ਆ। ਜਿੰਨਾ ਸਿੱਖ ਕਲਪਣਗੇ ਉਹਨਾਂ ਸਿੱਖੀ ਦੇ ਵੈਰੀਆਂ ਦੀ ਵੋਟ ਮਿਲੂਗੀ। ਸਿੱਖੀ ਦਾ ਭੋਗ ਪਾਉਣ ਦੇ ਲਈ ਮੈਦਾਨ ਵਿੱਚ ਨਿਕਲੇ ਹੋਏ ਇਹ ਲੋਕ ਸਿੱਖਾਂ ਦੇ ਵਿਰੋਧ ਨੂੰ ਵੋਟਾਂ ਸਮਝਦੇ ਆ। ਵੋਟਾਂ ਕਿ ਜਿੰਨਾ ਇਹ ਕਲਪਣਗੇ ਓਨਾ ਹੀ ਜ਼ਿਆਦਾ ਦੂਜੇ ਪਾਸੇ ਕਿਹੜੇ ਪੰਥ ਦੋਖੀ, ਉਹਨਾਂ ਦੀ ਵੋਟ ਵਧੂਗੀ। ਹੁਣ ਕਿਰਪਾਨਾਂ ਵਾਲੇ ਜਥੇਦਾਰ ਜਿਨ੍ਹਾਂ ਦੇ ਹੱਥ ਵਿੱਚ ਤੇਗਾਂ ਹੁੰਦੀਆਂ ਸੀ, ਨੀਲੀਆਂ ਦਸਤਾਰਾਂ ਹੁੰਦੀਆਂ ਸੀ, ਉਹ ਜਥੇਦਾਰ ਹੁਣ ਨਾ ਕਦੇ ਲੱਭ ਗਏ। ਸੋ ਇਹ ਸਾਰਾ ਕੁਝ ਕਰਨ ਕਰਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ, ਜਿਨ੍ਹਾਂ ਨੇ ਮਰਜੀਵੜੇ ਜਥੇਦਾਰਾਂ ਦੀ ਪਾਰਟੀ ਨੂੰ ਹੁਣ ਇੱਕ ਇਹੋ ਜਿਹੀ ਜਮਾਤ ਵਿੱਚ ਬਦਲ ਦਿੱਤਾ ਜਿਹਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਚੀਫ ਐਗਜ਼ੀਕਿਊਟਿਵ ਅਫਸਰ ਵਾਂਗੂ ਮਾਈਕਰੋ ਮੈਨੇਜਮੈਂਟ ਜਿਵੇਂ ਕਰੀਦੀ ਆ ਨਾ, ਉਵੇਂ ਹਿਸਾਬ ਦੇ ਸਵਾਲਾਂ ਵਾਂਗੂ ਕਿ ਉੱਥੋਂ ਆਹ ਲੈ ਲਾਂਗੇ, ਉੱਥੋਂ ਐ ਕਰ ਲਾਂਗੇ। ਜਿਹੜੀਆਂ ਬੁਨਿਆਦੀ ਤਬਦੀਲੀਆਂ ਕੀਤੀਆਂ ਨੇ ਢਾਂਚੇ ਵਿੱਚ, ਸਿਧਾਂਤ ਵਿੱਚ, ਉਹ ਪੰਥ ਦੀ ਪਿੱਠ ਵਿੱਚ ਜਦੋਂ ਛੁਰਾ ਮਾਰਿਆ ਉਦੋਂ ਪੰਥ ਦਰਦੀ ਕਲਪਦੇ ਰਹੇ ਕਿ ਅਕਾਲੀ ਦਲ ਦਾ ਭੋਗ ਪਾ ਦਿੱਤਾ ਗਿਆ। ਤੇ ਇਹ ਭੋਗ ਅਕਾਲੀ ਦਲ ਦਾ ਪਾਉਣ ਦੇ ਲਈ ਦੁਸ਼ਮਣ ਬੜੇ ਲੰਮੇ ਅਰਸੇ ਤੋਂ ਲੱਗੇ ਹੋਏ ਸੀ, ਦੁਸ਼ਮਣ ਨਹੀਂ ਕਾਮਯਾਬ ਹੋਏ। ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਬੀਬਾ ਹਰਸਿਮਰਤ, ਇਹਨਾਂ ਦੀ ਮਿਹਨਤ ਰੰਗ ਲਿਆਈ ਆ ਕਿ ਅੱਜ ਅਕਾਲੀ ਦਲ ਦੇ ਵਿੱਚ, ਕਾਂਗਰਸ ਦੇ ਵਿੱਚ ਤੇ ਭਾਜਪਾ ਦੇ ਵਿੱਚ ਕੋਈ ਫਰਕ ਨਹੀਂ ਦਿਖਦਾ। ਜਿਹਨੂੰ ਮਰਜ਼ੀ ਸੱਤਾ 'ਚ ਲਿਆਓ, ਸਿੱਖੀ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਕਹਿਰ ਭਰਿਆ ਸਮਾਂ ਇੱਕੋ ਜਿਹਾ ਹੀ ਰਹਿੰਦਾ। ਉਵੇਂ ਜ਼ੁਲਮ ਕਾਂਗਰਸ ਦੇ ਰਾਜ ਵਿੱਚ ਹੁੰਦੇ ਆ, ਉਵੇਂ ਬਾਦਲ ਦੇ ਰਾਜ ਵਿੱਚ ਹੁੰਦੇ ਆ। ਸਿੱਖਾਂ ਦੇ ਧੀਆਂ ਪੁੱਤਾਂ ਦਾ ਜਿਉਣਾ ਦੁੱਭਰ ਕਰਨ ਦੇ ਲਈ ਪਹਿਲੋਂ ਕੱਲੀ ਕਾਂਗਰਸ ਮੰਨੀ ਜਾਂਦੀ ਸੀ, ਹੁਣ ਇਹ ਵੀ ਮੈਦਾਨ ਵਿੱਚ ਆ ਗਏ। ਸੋ ਜਿਹੜਾ ਕੋਈ ਕਹਿੰਦਾ ਹੋਵੇ, ਸੋਚਦਾ ਹੋਵੇ ਸਾਡੇ ਲੋਕਾਂ ਨੂੰ ਵਹਿਮ ਬੜਾ ਛੇਤੀ ਪੈਂਦਾ, ਪਿੱਛੇ ਜੇ ਕੇਜਰੀਵਾਲ ਨੇ ਬੜਾ ਆਪਾਂ ਨੂੰ ਵਹਿਮ ਪਾਤਾ ਕਿ ਆਮ ਆਦਮੀ ਪਾਰਟੀ ਦੀ ਹਮਾਇਤ ਕਰੋ ਜੀ, ਸਾਰੇ ਧੋਣੇ ਧੋ ਦਿਆਂਗੇ। ਬੜੀ ਆਪਾਂ ਪੂਛ ਚੱਕੀ, ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਮਣਾ ਮੂੰਹ ਹਮਾਇਤ ਕੀਤੀ, ਮਾਇਕ ਮਦਦ ਵੀ ਕੀਤੀ, ਪਰ ਉਹਨੂੰ ਦਿੱਲੀ ਤੋਂ ਗਾਹਾਂ ਕੁਝ ਦਿਖਦਾ ਹੀ ਨਹੀਂ। ਭਾਰਤੀ ਹਕੂਮਤੀ ਤੰਤਰ ਨੇ ਉਹਨੂੰ ਇੱਥੇ ਘੇਰ ਲਿਆ, ਕਹਿੰਦੇ ਦਿੱਲੀ 'ਚ ਮੁੱਖ ਮੰਤਰੀ ਬਣ ਕੇ ਨਜ਼ਾਰੇ ਲੈ, ਤੈਂ ਪੰਜਾਬ ਤੋਂ ਸਿੱਖਾਂ ਤੋਂ ਕੀ ਲੈਣਾ। ਹਾਲਾਂਕਿ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਕਿਤੋਂ ਸਮਰੱਥਾ, ਸ਼ਕਤੀ, ਕੋਈ ਹਮਾਇਤ ਕੋਈ ਦਿਖਾਈ ਆ ਨਾ ਕਿਸੇ ਨੇ, ਉਹ ਪੰਜਾਬ ਨੇ ਦਿਖਾਈ। ਪਰ ਪੰਜਾਬ ਦੇ ਉਲਟ ਭੁਗਤਣ ਦੇ ਲਈ ਉਹ ਵੀ ਤਿਆਰ ਹੋ ਗਿਆ। ਸੋ ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ ਤੇ ਚਾਹੇ ਹੈਗੀ ਆ ਭਾਜਪਾ, ਇਹਨਾਂ ਸਾਰੀਆਂ ਪਾਰਟੀਆਂ ਦਾ ਇੱਕ ਏਜੰਡਾ ਕਿ ਆਪਾਂ ਸੱਤਾ ਹੰਢਾਉਣੀ ਆ, ਤੇ ਸੱਤਾ ਹੰਢਾਉਣ ਦੇ ਲਈ ਇਹਨਾਂ ਨੂੰ ਸਿੱਖੀ ਨਾਲ, ਪੰਥ ਨਾਲ ਧਰੋ ਕਮਾਉਣਾ ਹੀ ਪੈਣਾ। ਤੇ ਦਿੱਲੀ ਦਾ ਜਿਹੜਾ ਏਜੰਡਾ ਸਿੱਖਾਂ ਨੂੰ ਘੇਰਨ ਦਾ ਤੇ ਮਾਰਨ ਦਾ, ਉਹਦੇ ਤਹਿਤ ਆਹ ਜਿਹੜੀ ਘਟਨਾ ਵਾਪਰੀ ਆ ਨਾ ਕਿ ਅਕਾਲੀ ਦਲ ਦਾ ਭੋਗ ਪਾਇਆ ਗਿਆ, ਇਹ ਤਾਂ ਉਹ ਤਾਂ ਖੁਸ਼ ਬੜੇ ਨੇ, ਉਹਨਾਂ ਨੂੰ ਤਾਂ ਮੌਜਾਂ ਲੱਗ ਗਈਆਂ। ਕਿਉਂਕਿ ਜਿਹੜੀਆਂ ਸਿੱਖ ਧਰਮ ਦੀਆਂ ਬੁਨਿਆਦਾਂ ਨੇ ਉਹਨਾਂ ਨੂੰ ਉਜਾੜ ਦੇਣ ਦੇ ਲਈ, ਸਿੱਖੀ ਦਾ ਭੋਗ ਪਾ ਦੇਣ ਦੇ ਲਈ ਜੋ ਕੁਝ ਦਿੱਲੀ ਵਾਲੇ ਕਰਦੇ ਕਰਾਉਂਦੇ ਆ, ਉਹਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਜਮਾਤਾਂ ਸੀ, ਜਿਹੜੀਆਂ ਅੜ ਕੇ ਮੂਹਰੇ ਖੜਦੀਆਂ ਸੀ, ਜਿਹੜੀਆਂ ਸਿੱਖ ਸੰਸਥਾਵਾਂ ਦਿੱਲੀ ਅਤੇ ਨਾਗਪੁਰ ਦੇ ਏਜੰਡੇ ਨੂੰ ਟੱਕਰ ਦੇਣ ਦੇ ਲਈ ਸਿੱਖਾਂ ਦੇ ਕਿਲੇ ਸੀ, ਉਹ ਸਾਰੇ ਕਿਲੇ ਢਹਿ ਢੇਰੀ ਹੋ ਰਹੇ ਨੇ। ਦਮਦਮੀ ਟਕਸਾਲ ਇੱਕ ਇਹੋ ਜਿਹੀ ਸੰਸਥਾ ਰਹੀ ਹੈ ਜਿਹਦੇ ਨਾਲ
ਜਿਹਦੇ ਮੋਢੇ ਨਾਲ, ਜਿਹਦੇ ਅਧੀਨ ਸਿੱਖਾਂ ਨੇ ਬੜੀ ਡਟ ਕੇ ਟੱਕਰ ਦਿੱਤੀ ਹੈ। ਅੱਜ ਦਮਦਮੀ ਟਕਸਾਲ ਦੇ 2-3 ਟੁਕੜੇ ਹੋਏ ਨੇ ਤੇ ਦੁਸ਼ਮਣ ਬੜਾ ਖੁਸ਼ ਆ ਕਿ ਬੜੇ ਵਧੀਆ ਟੁਕੜੇ ਹੋਏ ਨੇ। ਤੇ ਨਾਲ ਦੀ ਨਾਲ ਦਮਦਮੀ ਟਕਸਾਲ ਦਾ ਪਹਿਲੇ ਦਿਨ ਤੋਂ ਹੀ ਵਕਾਰ ਰੋਲਣ ਦੇ ਲਈ, ਹੇਠੀ ਕਰਨ ਦੇ ਲਈ, ਦਮਦਮੀ ਟਕਸਾਲ ਨੂੰ ਸਿੱਖ ਮਨਾਂ ਦੇ ਵਿੱਚੋਂ ਡਿਲੀਟ ਕਰ ਦੇਣ ਦੇ ਲਈ ਜੋ ਯਤਨ ਪਿਛਲੀਆਂ ਸਦੀਆਂ 'ਚ, ਪਿਛਲੇ ਸਮੇਂ ਦੇ ਵਿੱਚ ਦਿੱਲੀ ਦਰਬਾਰ ਨੇ ਕੀਤੇ, ਉਦੋਂ ਤਾਂ ਨਹੀਂ ਸੀ ਕਾਮਯਾਬ ਹੋ ਸਕੇ। ਪਰ ਅੱਜ ਦੀ ਤਰੀਕ ਦੇ ਵਿੱਚ ਦਮਦਮੀ ਟਕਸਾਲ ਦਾ ਵਕਾਰ ਜਿਹੜਾ ਹੈ ਉਹੋ ਜਿਹਾ ਨਹੀਂ ਰਹਿਣ ਦਿੱਤਾ। ਜਿਵੇਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਹੋ ਜਿਹਾ ਨਹੀਂ ਰਹਿਣ ਦਿੱਤਾ, ਹਾਲਾਤਾਂ ਨੇ, ਸਮੇਂ ਨੇ ਜਿਹੋ ਜਿਹਾ ਹੋਣਾ ਚਾਹੀਦਾ ਸੀ, ਉਹੀ ਹਾਲ ਦਮਦਮੀ ਟਕਸਾਲ ਦਾ। ਤੇ ਅੱਗੇ ਆ ਜੋ ਸਾਡੀ ਇੱਕ ਇਹੋ ਜਿਹੀ ਸੰਸਥਾ ਅਖੰਡ ਕੀਰਤਨੀ ਜਥਾ ਸੀ। ਅਖੰਡ ਕੀਰਤਨੀ ਜਥਾ ਵੀ ਵਿਵਾਦਾਂ 'ਚ ਘਿਰਿਆ। ਸੋ ਜਿੱਥੇ ਚੀਫ ਖਾਲਸਾ ਦੀਵਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਤਖਤ ਵਾਲਾ ਬੋਰਡ, ਪਟਨਾ ਸਾਹਿਬ ਵਾਲਾ ਬੋਰਡ, ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸੇ ਪਾਸੇ ਕੋਈ ਸੁੱਖ ਦਾ ਸਾਹ ਦਿਖਦਾ? ਸਾਰੇ ਪਾਸੇ ਧਿਰਾਂ ਤੇ ਧੜਿਆਂ ਦੀ ਲੜਾਈ ਹੈ। ਸਾਰੇ ਪਾਸੇ ਸਿੱਖ ਜਿਹੜੇ ਆ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਦਿੱਲੀ ਅਤੇ ਨਾਗਪੁਰ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਆ। ਇਹ ਜਿਹੜੀ ਪੰਥ ਵਿੱਚ ਪਾਟੋ ਧਾੜ, ਇਹ ਜਿਹੜੀ ਪੰਥ ਦੇ ਵਿੱਚ ਦਫੇੜ ਆ, ਇਹ ਜਿਹੜੀ ਪੰਥ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ ਆ, ਇਹ ਦਿੱਲੀ ਵਾਲਿਆਂ ਨੂੰ ਤੇ ਨਾਗਪੁਰ ਵਾਲਿਆਂ ਨੂੰ ਸੂਤ ਬੜਾ ਮਹਿੰਦੀ ਹੈ। ਜਿਵੇਂ ਹੁਣ ਜੇ ਢੀਂਡਸੇ ਵਾਲਾ ਅਕਾਲੀ ਦਲ ਬਣ ਜੇ, ਉਹਨੇ ਵੀ ਜਾ ਕੇ ਭਾਜਪਾ ਦੇ ਚਰਨ ਫੜਨੇ ਆ, RSS ਦੇ ਪੈਰ ਫੜਨੇ ਆ ਕਿ ਲਓ ਜੀ ਸਾਨੂੰ ਸੱਤਾ ਚਾਹੀਦੀ ਹੈ, ਜਿਵੇਂ ਤੁਸੀਂ ਕਹੋ ਦੱਸੋ ਅਸੀਂ ਕਿਵੇਂ ਕਰੀਏ। ਦੂਜੇ ਪਾਸੇ ਬਾਦਲ ਵਾਲੇ ਆ, ਉਹ ਤਾਂ ਪਹਿਲਾਂ ਹੀ ਉਹਨਾਂ ਨਾਲ ਸੂਤਰ ਨੇ। ਉਹਨਾਂ ਨੂੰ ਤਾਂ ਇਹ ਚਾਹੀਦਾ ਕਿ ਸਾਡੀ ਜਿਹੜੀ ਬੀਬਾ ਹਰਸਿਮਰਤ ਕੌਰ ਆ ਨਾ, ਇਹਨੂੰ ਕੋਈ ਨਾ ਕੋਈ ਮਿਨਿਸਟਰੀ ਦੇ ਕੇ ਰੱਖਿਓ, ਬਾਕੀ ਪੰਥ ਦਾ ਤਾਂ ਸਿੱਖੀ ਦਾ ਜਿਵੇਂ ਮਰਜ਼ੀ ਰਵੇੜੀ ਚਲੋ, ਉਹ ਤੁਹਾਡੀ ਮੌਜ। ਸੋ ਜਿਹੜੇ ਇਹ ਅਕਾਲੀ ਸਫਾਂ ਦੇ ਵਿੱਚ ਦਫੇੜ ਵਧੀ ਆ, ਇਸ ਦਫੇੜ ਦਾ ਕੌਮ ਨੂੰ ਫਾਇਦਾ ਨਹੀਂ ਹੋਇਆ। ਬੇਸ਼ੱਕ ਅਕਾਲੀ ਦਲ ਦਾ ਰੂਪ ਸਰੂਪ ਬਹੁਤ ਹੀ ਜ਼ਿਆਦਾ ਮਾੜਾ ਸੀ, ਬਹੁਤ ਹੀ ਜ਼ਿਆਦਾ ਨਿਕੰਮਾ ਸੀ। ਬੇਸ਼ੱਕ ਸੁਖਬੀਰ ਬਾਦਲ ਨੇ ਤੇ ਉਹਦੇ ਢਾਣੇ ਨੇ ਬੜਾ ਨੁਕਸਾਨ ਕਰ ਦਿੱਤਾ ਪੰਥ ਦਾ। ਹਮੇਸ਼ਾ ਹੀ ਇਹ ਸੰਸਥਾ ਜਿਹੜੀ ਕਿਸੇ ਵੇਲੇ ਸਿੱਖੀ ਦੀ ਸ਼ਾਨ ਹੁੰਦੀ ਸੀ, ਇਹ ਅਕਾਲੀ ਦਲ ਜਿਹੜਾ ਸੀ ਹੁਣ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਉਲਟ ਭੁਗਤਣ ਵਾਲੀ ਸੰਸਥਾ ਬਣ ਗਿਆ ਸੀ। ਪਰ ਇਹਦੇ ਬਾਵਜੂਦ ਅੱਜ ਸਾਨੂੰ ਇਹ ਗੱਲ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਹਦੇ ਬਾਵਜੂਦ ਅੱਜ ਜਿਹੜਾ ਭਾਣਾ ਵਾਪਰਿਆ ਇਹ ਨਹੀਂ ਸੀ ਵਾਪਰਨਾ ਚਾਹੀਦਾ। ਚੰਗਾ ਹੁੰਦਾ ਜੇਕਰ ਕੋਈ ਇਹੋ ਜਿਹਾ ਚਮਤਕਾਰ ਹੋ ਜਾਂਦਾ ਕਿ ਇਹ ਬਾਦਲ ਪਰਿਵਾਰ ਤੇ ਉਹਦੇ ਪੈਦਾ ਕੀਤੇ ਹੋਏ ਮਾੜੇ ਬੰਦੇ, ਮਾੜੇ ਰੁਝਾਨ, ਪੰਥ ਦੋਖੀ ਜਿਹੜੀਆਂ ਅੰਦਰ ਰਵਾਇਤਾਂ ਆ ਗਈਆਂ ਨੇ, ਉਹ ਸਾਰੀਆਂ ਖਤਮ ਹੋ ਜਾਂਦੀਆਂ ਤੇ ਅਕਾਲੀ ਦਲ ਇੱਕ ਸਾਫ਼ ਸੁਥਰੀ ਤੇ ਸੱਚੀ ਸੁੱਚੀ ਪੰਥਕ ਧਿਰ ਦੇ ਵਜੋਂ ਸਾਨੂੰ ਫੇਰ ਹਾਸਲ ਹੋ ਜਾਂਦਾ। ਅਸੀਂ ਤਾਂ ਇਹੀ ਆਸ ਕਰਕੇ ਬੈਠੇ ਆ ਕਿ ਹੋ ਸਕਦਾ ਕਦੇ ਕੋਈ ਭਾਣਾ ਵਾਪਰ ਜੇ, ਪਰ ਇਹ ਸੁਪਨੇ ਹੁੰਦੇ ਆ। ਜਿਵੇਂ ਮੈਂ ਪਹਿਲਾਂ ਕਿਹਾ ਕਿ ਹੁਣ ਨਾਮੁਮਕਿਨ ਆ, ਹੁਣ ਪਿੱਛੇ ਜਿਹੜਾ ਤੀਰ ਚਲੇ ਗਿਆ ਨਿੰਗ ਗਿਆ, ਉਹ ਹਿਸਟਰੀ ਬਣ ਚੁੱਕਿਆ। ਪਰ ਮਨੁੱਖ ਜਿਹੜਾ ਹੈ ਉਹ ਮੰਜੇ ਤੇ ਪਿਆ ਹੁੰਦਾ, ਲੱਤ ਟੁੱਟੀ ਹੁੰਦੀ ਆ, ਬੁਰਾ ਹਾਲ ਹੁੰਦਾ, ਤਾਂ ਵੀ ਉਹ ਇਹ ਸੋਚਦਾ ਕਿ ਦੁਬਾਰਾ ਟਾਈਮ ਆਊਗਾ, ਮੈਂ ਦੁਬਾਰਾ ਇਹਨਾਂ ਲੱਤਾਂ ਦੇ ਨਾਲ ਹੀ ਦੁਬਾਰਾ ਵੱਡੀਆਂ ਮੰਜ਼ਲਾਂ ਸਰ ਕਰੂੰਗਾ। ਤੋ ਅਕਾਲੀ ਦਲ ਦਾ ਬੁਰਾ ਹਾਲ ਜਿਹੜਾ ਹੈਗਾ ਜਦੋਂ ਹੋਇਆ ਤੇ 100 ਸਾਲ ਦੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਇਤਿਹਾਸ ਸਾਡੇ ਸਾਹਮਣੇ ਆ, ਉਹਦੇ ਹਿਸਾਬ ਦੇ ਨਾਲ ਜਦੋਂ ਦੇਖਦੇ ਆ ਤਾਂ ਕਦੇ ਮਨ ਵਿੱਚ ਆਉਂਦਾ ਕਿ ਹੇ ਸੱਚੇ ਪਾਤਸ਼ਾਹ, ਕੋਈ ਚਮਤਕਾਰ, ਕੋਈ ਇਹੋ ਜਿਹਾ ਕ੍ਰਿਸ਼ਮਾ ਵਾਪਰ ਜਾਵੇ ਕਿ ਦੁਬਾਰਾ ਰੰਗ ਭਾਗ ਲੱਗ ਜਾਣ, ਪਰ ਬੜੀ ਮੁਸ਼ਕਲ ਗੱਲ ਆ। ਦੂਜੇ ਪਾਸੇ ਅੱਜ ਅਕਾਲੀ ਦਲ ਦੇ ਕਰਕੇ ਸਾਡੀ ਦੂਜੀ ਜਿਹੜੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦਾ ਵੀ ਪੱਠਾ ਬੈਠ ਗਿਆ। ਤੀਜੇ ਪਾਸੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਦੇ ਉੱਤੇ ਪਦ ਦੇ ਉੱਤੇ ਜਿਸ ਤਰੀਕੇ ਦੇ ਨਾਲ ਘਮਾਸਾਨ ਮੱਚੀ ਹੋਈ ਆ, ਇੱਕ ਪਾਸੇ ਪੰਥ ਦੇ ਵੱਡੇ ਹਿੱਸੇ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਹੋਇਆ, ਤੇ ਚੱਬੇ ਦੇ ਵਿੱਚ ਭਾਈ ਧਿਆਨ ਸਿੰਘ ਮੰਡ, ਭਾਈ
ਅਮਰੀਕ ਸਿੰਘ ਅਜਨਾਲਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਥੇਦਾਰ ਥਾਪਿਆ ਸੀ। ਤੇ ਇਹ ਜਿਹੜੇ ਜਥੇਦਾਰ ਬਣੇ, ਇਹਨਾਂ ਜਥੇਦਾਰਾਂ ਨੂੰ ਪੰਥ ਦੀ ਸੰਗਤਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮਾਇਤ, ਤੇ ਦੂਜੇ ਪਾਸੇ ਬਾਦਲ ਦਲ ਨੇ ਜਿਹੜਾ ਥੋਪਿਆ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸੀ। ਜਿਉਂ-ਜਿਉਂ ਉਹਦਾ ਪ੍ਰਭਾਵ ਵੱਧ ਰਿਹਾ, ਤਿਉਂ-ਤਿਉਂ ਇਹਨਾਂ ਦਾ ਪ੍ਰਭਾਵ ਜਿਹੜਾ ਚੱਬੇ ਵਾਲੀ ਧਿਰ ਦਾ ਹੈਗਾ ਉਹ ਘਟ ਰਿਹਾ। ਪਰ ਇਹ ਪ੍ਰਭਾਵ ਉਹਨਾਂ ਦਾ, ਬਾਦਲ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਦਾ ਵਧਣ ਦਾ ਅਸਰ ਇਹ ਨਹੀਂ, ਮਤਲਬ ਇਹ ਨਹੀਂ ਕਿ ਹੁਣ ਸੁੱਖ ਸਾਂਦ ਹੋ ਜਾਊਗੀ। ਸਗੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵਾਂ ਉਦਮੂਲ ਅਕਾਲ ਤਖਤ ਦੇ ਜਥੇਦਾਰ ਦੇ ਪਦ ਪਦਵੀ ਦੇ ਦੁਆਲੇ ਵੀ ਖੜਾ ਹੋਊਗਾ। ਇਹਨਾਂ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੜੇ ਚੰਗੇ ਚੰਗੇ, ਬੜੇ ਗੁੱਡ ਬੜੇ ਵਧੀਆ ਬਿਆਨ ਦੇ ਰਹੇ ਨੇ। ਉਹਨਾਂ ਨੇ ਐਲਾਨ ਵੀ ਕੀਤਾ ਕਿ ਅਸੀਂ ਜਿਹੜਾ ਹੈਗਾ ਪੰਥ ਦੇ ਬੁੱਧੀਜੀਵੀ ਆ ਜਿਹੜੇ, ਉਹਨਾਂ ਨੂੰ ਸੱਦਾ ਦਿੰਨੇ ਆ ਕਿ ਕੌਮ ਦੀ ਵਿਗੜੀ ਸਵਾਰਨ ਦੇ ਲਈ ਮੈਦਾਨ ਵਿੱਚ ਆਉਣ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਤੇ ਹੋਰ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦਾ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਤੇ ਹੋਰ ਜੋ ਵੀ ਹੈ, ਵੀ ਇਹਨਾਂ ਸਾਰਿਆਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਕਰਾਵਾਂਗੇ। ਉਹਨਾਂ ਨੇ ਜਿਹੜੀਆਂ ਇਹ ਗੱਲਾਂ ਕੀਤੀਆਂ ਕਤਰੀਆਂ ਨੇ, ਇਹਨਾਂ ਗੱਲਾਂ ਤੋਂ ਇਹ ਨਹੀਂ ਆਸ ਜਾਗਦੀ ਕਿ ਕੋਈ ਚੰਗਾ ਹੋ ਜਾਏਗਾ। ਉਲਟਾ ਸਾਫ਼ ਦਿਖਦਾ ਹੈਗਾ ਕਿ ਜਿੰਨਾ ਬੇੜਾ ਪਹਿਲੋਂ ਗਰਕ ਹੋਇਆ ਹੋਰ ਗਰਕ ਹੋਏਗਾ। ਕਿਉਂਕਿ ਜਿੰਨਾ ਟਾਈਮ ਬਾਦਲ ਪਿਓ ਪੁੱਤ ਜਿਉਂਦੇ ਆ, ਜਿੰਨਾ ਟਾਈਮ ਬਾਦਲ ਪਰਿਵਾਰ ਦੀ ਇਹ ਹਿਰਸ ਵਾ ਕਿ ਸਾਡੇ ਕੋਲੇ ਅਕਾਲੀ ਦਲ ਦੀ ਪ੍ਰਧਾਨਗੀ ਚਾਹੀਦੀ ਹੈ, ਸਾਡੇ ਕੋਲ ਪੰਥ ਦੀਆਂ ਸੰਸਥਾਵਾਂ ਦਾ ਕਬਜ਼ਾ ਚਾਹੀਦਾ, ਸਾਡੇ ਕੋਲੇ ਪੰਜਾਬ ਦੀ ਸੱਤਾ ਚਾਹੀਦੀ ਆ, ਸਾਡੇ ਕਰਿੰਦੇ, ਸਾਡੇ ਜੀ ਹਜ਼ੂਰੀਏ ਸ਼੍ਰੋਮਣੀ ਕਮੇਟੀ 'ਚ ਹੋਣ, ਅਕਾਲ ਤਖਤ ਦੇ ਜਥੇਦਾਰ ਹੋਣ, ਦਿੱਲੀ ਕਮੇਟੀ 'ਚ ਹੋਣ। ਜਿੰਨਾ ਟਾਈਮ ਇਹ ਭਾਵਨਾ ਜਿਹੜੇ ਹੈਗੀ ਆ ਉਹਨਾਂ ਟਾਈਮ ਮੁਸ਼ਕਲ ਆ। ਇਹ ਭਾਵਨਾ ਵਾਲੇ ਬੰਦੇ ਜੇਕਰ ਮੌਜੂਦ ਨੇ ਤਾਂ ਪੰਥ ਦਾ ਭਲਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਹੜੇ ਹਿਸਾਬ ਨਾਲ ਹੋ ਜਾਊਗਾ। ਜੇਕਰ ਕੋਈ ਮਾੜੀ ਮੋਟੀ ਚੰਗੀ ਥਾਂ ਬਣਦੀ ਸੀ ਤਾਂ ਅੱਜ ਬਣਦੀ ਸੀ ਕਿ ਜੇਕਰ ਚਾਹੁੰਦੇ ਤਾਂ ਬੜੀ ਮੌਜ ਦੇ ਨਾਲ ਬਾਦਲ ਪਰਿਵਾਰ ਕਹਿ ਸਕਦਾ ਸੀ ਕਿ ਜੇਕਰ ਭਾਈ ਹਾਲਾਤ ਇੰਨੇ ਹੀ ਮਾੜੇ ਹੋ ਗਏ ਨੇ, ਜੇ ਸਾਤੋਂ ਇੰਨੀਆਂ ਵੱਡੀਆਂ ਗਲਤੀਆਂ ਹੋ ਗਈਆਂ ਨੇ, ਅਸੀਂ ਸਾਰਾ ਕੁਝ ਛੱਡ ਕੇ ਪਾਸੇ ਹੁੰਨੇ ਆ ਤੇ ਉਸੇ ਢੀਂਡਸੇ ਨੂੰ ਇਹਦਾ ਅਕਾਲੀ ਦਲ ਦਾ ਪ੍ਰਧਾਨ ਬਣਾ ਲੈਂਦੇ ਤੇ ਚੰਗੀਆਂ ਗੱਲਾਂ ਕਰ ਕੁਰਾ ਲੈਂਦੇ, ਮਾੜੀ ਮੋਟੀ ਕਿਸੇ ਪਾਸੋਂ ਚੰਗੀ ਹਵਾ ਆ ਜਾਂਦੀ। ਦੂਜੇ ਪਾਸੇ ਜਿਹੜੇ ਪੰਥ ਦੇ ਵਿਹੜੇ ਦੇ ਵਿੱਚ ਪੰਥ ਦੀ ਵਿਗੜੀ ਸਵਾਰਨ ਦੇ ਲਈ ਚਾਹੇ ਚੱਬੇ 'ਚ ਚਾਹੇ ਬਰਗਾੜੀ ਦੇ ਵਿੱਚ ਸਿੱਖ ਸੰਗਤਾਂ ਜੁੜਦੀਆਂ ਨੇ, ਸਿੱਖ ਆਗੂ ਜੁੜਦੇ ਨੇ, ਸਿੱਖ ਜਥੇਬੰਦੀਆਂ ਜੁੜਦੀਆਂ ਨੇ, ਉਹ ਆਪਦੀ ਪੂਰੀ ਸਮਰੱਥਾ ਲਾਉਣ ਦੇ ਬਾਵਜੂਦ ਵੀ ਪੰਥ ਦਾ ਭਲਾ ਕਰਨ ਜੋਗੇ ਨਹੀਂ ਹੈਗੇ। ਕਿਉਂਕਿ ਜਿੰਨੇ ਭਿਆਨਕ ਅਤੇ ਔਖੇ ਸੰਕਟ ਬਾਦਲ ਪਰਿਵਾਰ ਨੇ ਪੈਦਾ ਕਰ ਦਿੱਤੇ ਨੇ, ਜਿੰਨੇ ਜ਼ਬਰਦਸਤ ਘਾਤਕ ਹਾਲਾਤ ਬਣਾ ਦਿੱਤੇ ਨੇ, ਉਹਦਾ ਹੱਲ ਜਿਹੜਾ ਹੈਗਾ ਇਹਨਾਂ ਧਿਰਾਂ ਤੋਂ ਨਹੀਂ ਹੋ ਸਕਦਾ। ਬੇਹੱਦ ਕਸੂਤੇ ਮਾਹੌਲ ਦੇ ਵਿੱਚ ਜਿਉਂ ਰਹੇ ਆ। ਅੱਜ ਉਹ ਵੇਲਾ ਚੇਤੇ ਆਉਂਦਾ ਜਦੋਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਅਰਦਾਸੇ ਕੀਤੇ ਸੀ ਕਿ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ, ਨਾ ਤਾਂ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਅੱਜ ਸਾਡੇ ਸਾਹਮਣੇ ਬਹੁਤ ਹੀ ਜ਼ਿਆਦਾ ਔਖੇ ਤੇ ਸੰਤਾਪ ਭਰੇ ਦਿਨ ਨੇ, ਜਿਹਦੇ ਵਿੱਚ ਕੋਈ ਵੀ ਰਾਹ ਜਿਹੜਾ ਹੈਗਾ ਉਹ ਸਾਨੂੰ ਸੁਝਦਾ ਜਦੋਂ ਨਾਲ ਦੀ ਨਾਲ ਆਪ ਹੀ ਉਹਦੇ ਉੱਤੇ ਕਾਟੀ ਲਾਉਣ ਨੂੰ ਜੀ ਕਰਿਆ ਹੁੰਦਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਆ ਲੱਗਦਾ ਕਿ ਕਮਾਲ ਕਰ ਦਿੱਤੀ, ਪਰ ਜਦੋਂ ਉਹਨਾਂ ਦੇ ਬਾਰੇ ਇਹ ਸੋਚਦੇ ਆ ਕਿ ਇਹ ਤਾਂ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਪੁੱਤ ਨੂੰ ਤੇ ਉਹਦੇ ਢਿੰਮ ਢਾਣੇ ਨੂੰ ਦੁਬਾਰਾ ਪੈਰਾਂ ਸਿਰ ਕਰਕੇ ਪੰਥ ਦੇ ਵਿਹੜੇ ਵਿੱਚ ਉਹਦੇ ਪੈਰ ਲਵਾਉਣ ਦੀ ਕਵਾਇਦ ਆ, ਉੱਥੇ ਫਿਰ ਚੁੱਪ ਕਰ ਜਾਈਦਾ। ਗਿਆਨੀ ਹਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਲੌਂਗੋਵਾਲ ਇਹ ਸਾਰੇ ਦੇ ਸਾਰੇ ਜਿਹੜਾ ਵੀ ਕੁਝ ਕਰਦੇ ਕਰਾਉਂਦੇ ਆ, ਉਹ ਸਾਰੇ ਦਾ ਸਾਰਾ ਕੁਝ ਉਸ ਬਾਦਲ ਪਰਿਵਾਰ ਨੂੰ ਪੰਥ ਦੇ ਵਿਹੜੇ ਵਿੱਚ ਦੁਬਾਰਾ ਪੈਰ ਲਵਾਉਣ ਦੀ ਕਵਾਇਦ ਆ, ਜਿਨ੍ਹਾਂ ਨੇ ਬਰਗਾੜੀ ਬੇਅਦਬੀ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਐਡੀ ਵੱਡੀ ਬੇਅਦਬੀ, ਔਰ ਉਸ ਮੌਕੇ ਜਿਸ ਤਰੀਕੇ ਦੇ ਨਾਲ ਇਹ ਲੋਕ ਉਹਨਾਂ ਦੁਸ਼ਟ ਤੇ ਦੋਸ਼ੀਆਂ ਦੇ ਨਾਲ ਖੜੇ ਰਹੇ, ਜਿਸ ਤਰੀਕੇ ਦੇ ਨਾਲ ਇਹ ਲੋਕ ਦਿੱਲੀ ਦਰਬਾਰ ਦੇ ਇਸ਼ਾਰੇ ਉੱਤੇ ਸਿੱਖਾਂ ਦੀ ਹੇਠੀ ਕਰਦੇ ਕਰਾਉਂਦੇ ਰਹੇ, ਉਹ ਚੀਜ਼ ਪੰਥ ਕਦੇ ਭੁੱਲ ਨਹੀਂ ਸਕਦਾ। ਉਹ ਦਿਨ ਮੁੜ ਕੇ ਨਹੀਂ ਆਉਣੇ। ਇਹਨਾਂ ਨੂੰ ਲੱਗਦਾ ਹੋਣਾ ਕਿ ਐਡੀ ਕਿੱਡੀ ਕੁ ਗੱਲ ਆ, ਪਰ ਇਹ ਤਾਂ ਸਿੱਖ ਮਨਾਂ ਨੂੰ ਪੁੱਛ ਕੇ ਦੇਖੋ ਕੀ ਸੰਤਾਪ ਚੱਲਿਆ। ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ
ਇਹ ਅਹਿਸਾਸ ਹੈ ਹੀ ਨਹੀਂ ਸੀ। ਉਹ ਅਹਿਸਾਸ ਜਿਹੜਾ ਸੀ, ਉਹ ਆ ਜਿਹੜੇ ਬਾਗੀ ਅਕਾਲੀ ਘੁੰਮਦੇ ਆ ਨਾ, ਇਹਨਾਂ ਨੂੰ ਜਦੋਂ ਲੋਕਾਂ ਨੇ ਘੇਰਿਆ, ਜਦੋਂ ਲੋਕਾਂ ਨੂੰ ਇਹਨਾਂ ਨੇ ਘੇਰਿਆ ਤਾਂ ਇਹਨਾਂ ਨੂੰ ਗੱਲ ਨਹੀਂ ਸੀ ਆਉਂਦੀ। ਆ ਜਿਹੜੀਆਂ ਇਲੈਕਸ਼ਨਾਂ ਲੰਘ ਕੇ ਗਈਆਂ ਨੇ, ਜਿਹੜੀਆਂ ਵਿਧਾਨ ਸਭਾ ਵਾਲੀਆਂ ਇਲੈਕਸ਼ਨਾਂ ਲੰਘੀਆਂ, ਉਦੋਂ ਹਾਰ ਹੋਈ। ਫਿਰ ਆ ਜਿਹੜੀ MP ਦੀਆਂ ਚੋਣਾਂ ਹੋਈਆਂ, ਉਦੋਂ ਹਾਰ ਹੋਈ। ਤੇ ਬਾਦਲ ਪਰਿਵਾਰ ਨੂੰ ਲੱਗਦਾ ਕਿ ਅਗਲੀ ਇਲੈਕਸ਼ਨ, ਕਿਉਂਕਿ ਕਾਂਗਰਸ ਨੇ ਮਾਹੌਲ ਬਣਾਈ ਦਿੱਤਾ, ਕੈਪਟਨ ਅਮਰਿੰਦਰ ਸਿੰਘ ਉਹ ਸਾਰੀਆਂ ਕਰਤੂਤਾਂ ਕਰਨ ਤੇ ਤੁਲਿਆ ਹੋਇਆ, ਜਿਹਦੇ ਨਾਲ ਜਦੋਂ ਦੁਬਾਰਾ ਵੋਟਾਂ ਪੰਜਾਬ 'ਚ ਹੋਣ ਤਾਂ ਲੋਕ ਕਾਂਗਰਸ ਨੂੰ ਵੋਟ ਪਾਉਣ ਜੋਗੇ ਨਾ ਰਹਿਣ। ਜਦੋਂ ਕਾਂਗਰਸ ਨੂੰ ਵੋਟ ਪਾਉਣ ਜੋਗੇ ਨਹੀਂ ਰਹਿਣੇ ਤਾਂ ਲੋਕ ਕਿਹਨੂੰ ਵੋਟ ਪਾਉਣਗੇ? ਇਸ ਧਿਰ ਨੂੰ ਪਾਉਣਗੇ, ਬਾਦਲ ਦਲ ਨੂੰ। ਤੇ ਸੁਖਬੀਰ ਸਿੰਘ ਬਾਦਲ ਇਸੇ ਆਸ ਤੇ ਬੈਠਾ ਵੀ ਜਿਉਂਦਾ ਰਵੇ ਕੈਪਟਨ ਅਮਰਿੰਦਰ ਸਿੰਘ, ਜਿਹੜਾ KPS ਗਿੱਲ ਦੇ ਦਿਹਾੜੇ ਬਣਾਉਂਦਾ ਫਿਰਦਾ। ਜਿਉਂਦਾ ਰਵੇ ਕੈਪਟਨ ਅਮਰਿੰਦਰ ਸਿੰਘ, ਜਿਹੜਾ ਕਰਤਾਰਪੁਰ ਦੇ ਲਾਂਘੇ ਦਾ ਵਿਰੋਧ ਕਰਦਾ। ਜਿਉਂਦਾ ਰਵੇ ਕੈਪਟਨ ਅਮਰਿੰਦਰ ਸਿੰਘ, ਜਿਹੜਾ ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤ ਰਿਹਾ। ਜਿਉਂਦਾ ਰਵੇ ਕੈਪਟਨ ਅਮਰਿੰਦਰ ਸਿੰਘ, ਜਿਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਕਰਨਾ ਜਿਹਦੇ ਨਾਲ ਪੰਜਾਬ ਦੀ ਧਰਤੀ ਉੱਤੇ ਕਾਂਗਰਸ ਨੂੰ ਮੁਕੰਮਲ ਤੌਰ ਤੇ ਹਾਰ ਮਿਲੇ ਤੇ ਪੰਜਾਬ ਦੀ ਧਰਤੀ ਉੱਤੇ ਕਿਸੇ ਹੋਰ ਨੂੰ ਜਿੱਤ ਮਿਲੇ। ਤੇ ਬਾਦਲ ਦਲ ਦਾ ਇਹੀ ਏਜੰਡਾ ਕਿ ਅਡੀਕੋ, ਵੇਟ ਕਰੋ, ਆਪਣੇ ਆਪ ਹਾਲਾਤ ਇਹੋ ਜਿਹੇ ਬਣ ਜਾਣੇ ਆ ਕਿ ਆਪਾਂ ਨੂੰ ਸੱਤਾ ਮਿਲ ਜਾਣੀ ਆ। ਭਾਈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਕਾਹਨੂੰ, ਤੁਸੀਂ ਰਾਸ਼ਟਰਪਤੀ ਵੀ ਜੇ ਬਣ ਗਏ ਨਾ, ਤੁਸੀਂ ਜੇ 100 ਸਾਲ ਲਗਾਤਾਰ ਪੰਜਾਬ 'ਚ ਅਕਾਲੀ ਦਲ ਦਾ ਰਾਜ ਰਹਿ ਜੇ ਨਾ, ਤਾਂ ਵੀ ਤੁਹਾਡੇ ਗਲੋਂ ਇਹ ਕਲੰਕ ਨਹੀਂ ਜੇ ਲੱਥਣਾ। ਇਹ ਤਖਤੀ ਤੁਹਾਡੇ ਕਿਸੇ ਨੇ ਗਲ 'ਚ ਲਿਖ ਕੇ ਨਹੀਂ ਪਾਈ ਹੋਈ, ਪਰ ਉਹ ਦੇਖਣ ਨੂੰ ਹਰੇਕ ਨੂੰ ਪਤਾ ਲੱਗ ਜਾਂਦਾ ਵੀ ਅੱਛਾ ਇਹ ਅਕਾਲੀ ਆ, ਇਹ ਉਹ ਆ। ਤੇ ਇਹ ਉਹਨਾਂ ਦਾ ਬੰਦਾ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲੀ ਧਿਰ ਦਾ ਡਟ ਕੇ ਸਾਥ ਦਿੱਤਾ। ਡੇਰਾ ਸਰਸੇ ਵਰਗੇ ਸੈਂਕੜੇ ਪੰਥ ਦੋਖੀ, ਗੁਰਮੀਤ ਰਾਮ ਰਹੀਮ ਵਰਗੇ ਪੰਥ ਵਿੱਚ ਉੱਠੇ ਤੇ ਖਤਮ ਹੋ ਗਏ। ਅੰਦਰੋਂ ਵੀ ਉੱਠੇ ਤੇ ਬਾਹਰੋਂ ਵੀ ਉੱਠੇ। ਬਥੇਰੇ ਰਾਮ ਰਾਏ ਵਰਗੇ ਆਏ, ਪਿਰਥੀ ਚੰਦ ਵਰਗੇ ਆਏ, ਬਥੇਰੇ ਮੱਸੇ ਰੰਗੜ ਆਏ, ਲਖਪਤ ਰਾਏ ਆਏ, ਪਰ ਉਹ ਸਾਰੇ ਦੇ ਸਾਰੇ ਇੱਕ ਚੈਲੰਜ ਦੇਣ ਤੋਂ ਬਾਅਦ ਖਤਮ ਹੋ ਜਾਂਦੇ ਰਹੇ। ਤੇ ਇਹਨਾਂ ਨੇ ਵੀ ਖਤਮ ਹੋ ਜਾਣਾ। ਇੱਕ ਟਾਈਮ ਆਉਣਾ ਹੈ ਜਦੋਂ ਪੰਜਾਬ ਦੇ ਸਿੱਖ ਦੇ ਮਨ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕਿ ਡੇਰਾ ਸਰਸਾ ਵਾਲੇ ਕੌਣ ਸੀ। ਪਰ ਉਦੋਂ ਵੀ ਇਹ ਜ਼ਰੂਰ ਚੇਤਾ ਹੋਊਗਾ, ਇਤਿਹਾਸ ਵਿੱਚ ਦਰਜ ਹੋਇਆ ਹੋਊਗਾ ਕਿ ਜਦੋਂ ਸਿੱਖਾਂ ਨੂੰ ਚਾਰੇ ਪਾਸਿਓਂ ਥ੍ਰੈਟ ਸੀ, ਉਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਆ ਜਿਹੜੀ, ਉਹਨੇ ਪੰਜਾਬ ਦੇ ਬੱਚੇ ਦੇ ਦਿਮਾਗ ਵਿੱਚ ਇੱਕੋ ਗੱਲ ਪਾਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਕੋਈ ਡੇਰਾ ਸਰਸਾ ਦੇ ਖਿਲਾਫ ਚੂੰ ਵੀ ਕਰ ਗਿਆ ਨਾ, ਤਾਂ ਥਾਣੇ ਲਿਜਾ ਕੇ ਚੱਡੇ ਪਾੜੇ ਜਾਣਗੇ, ਝੂਠੇ ਮੁਕੱਦਮੇ ਬਣਾਏ ਜਾਣਗੇ। ਤੇ ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਨੇ 129 ਪ੍ਰੋਮ ਫੜਿਆ ਹੋਇਆ ਸੀ ਕਿ ਜਿਹੜਾ ਵੀ ਬੰਦਾ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਨਾ, ਉਹਨੂੰ ਥਾਣੇ ਲਿਜਾ ਕੇ ਉਹਦੇ ਛੱਤਰ ਫੇਰੋ, ਝੂਠੇ ਪਰਚੇ ਬਣਾ ਕੇ ਜੇਲ੍ਹ 'ਚ ਪਾਓ। ਇਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਿਵੇਂ ਬੇਦੋਸ਼ੇ ਸਿੱਖ ਨੌਜਵਾਨ ਜਿਹੜੇ ਆ ਪਿਛਲੇ 10 ਸਾਲ ਤੜਫਦੇ ਰਹੇ। ਤੇ ਉਹ ਸਾਰਾ ਕੁਝ ਕਦੇ ਪੰਥ ਨੇ ਭੁੱਲ ਨਹੀਂ ਜਾਣਾ। 1984 ਨਹੀਂ ਪੰਥ ਭੁੱਲਿਆ ਤੇ ਇਹ ਬਰਗਾੜੀ ਤੇ ਸਲਾਮਤਪੁਰਾ ਕਿਵੇਂ ਭੁੱਲ ਜੂ? ਲੋਕ ਕਦੇ ਵੀ ਭੁੱਲਦੇ ਨਹੀਂ ਹੁੰਦੇ। ਲੋਕ ਜਿਹੜੇ ਨੇ ਉਹ ਚੇਤੇ ਰੱਖਣਾ ਜ਼ਿਆਦਾ ਜਾਣਦੇ ਆ। ਆ ਜਿਹੜਾ ਵਹਿਮ ਆ ਵੀ ਸਾਨੂੰ ਵੋਟਾਂ ਪੈ ਗਈਆਂ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਜਿੱਤ ਗਏ, ਇਹ ਵੋਟਾਂ ਕੁਝ ਨਹੀਂ ਹੁੰਦੀਆਂ। ਲੋਕ ਚੇਤਨਾ ਵੱਡੀ ਗੱਲ ਹੁੰਦੀ ਹੈ। ਲੋਕਾਂ ਨੂੰ ਅੱਜ ਵੀ ਪਤਾ, ਲੋਕਾਂ ਨੂੰ ਸਦਾ ਪਤਾ ਰਹਿਣਾ। ਪਰ ਪੰਜਾਬ ਦੀ ਧਰਤੀ ਉੱਤੇ ਅਕਾਲੀ ਦਲ ਦਾ ਹਸ਼ਰ ਹੋਊਗਾ, ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਕਿਤੇ ਉਹ ਅਕਾਲੀ ਜਿਹੜੇ ਧਰਮ ਦੇ ਯੋਧੇ ਸੀ, ਜਿਨ੍ਹਾਂ ਨੇ ਮਨੁੱਖਤਾ ਦਾ, ਜਿਨ੍ਹਾਂ ਨੇ ਸਰਬੱਤ ਦੇ ਭਲੇ ਦਾ ਜਿਹੜਾ ਸੀਗਾ ਹੋਕਾ ਦਿੱਤਾ। ਪਰ ਅੱਜ ਜਿਹੜੇ ਹੈਗੇ ਆ ਅਕਾਲੀ ਦਲ ਦਾ ਭੋਗ ਪਾਉਣ ਵਾਲੀਆਂ ਹਰਕਤਾਂ, ਕੱਲੇ ਅਕਾਲੀ ਦਲ ਦਾ ਨੁਕਸਾਨ ਨਹੀਂ ਹੋ ਰਿਹਾ, ਬਾਦਲ ਪਰਿਵਾਰ ਨੇ ਸਾਡੀ ਦਮਦਮੀ ਟਕਸਾਲ ਦਾ ਵੀ ਘਾਣ ਕਰਵਾਤਾ। ਬਾਦਲ ਪਰਿਵਾਰ ਨੇ ਅਖੰਡ ਕੀਰਤਨੀ ਜਥੇ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਚੀਫ ਖਾਲਸਾ ਦੀਵਾਨ ਦਾ, ਹਰ ਸਿੱਖ ਸੰਸਥਾ ਦਾ ਸਿਰਫ ਇਸ ਗੱਲ ਦੇ ਲਈ ਕਿ ਹਾਏ ਸਾਡਾ ਕਬਜ਼ਾ ਹੋਣਾ ਚਾਹੀਦਾ, ਸਾਡੇ ਬੰਦੇ ਜਿਹੜੇ ਇਹਨਾਂ ਸੰਸਥਾਵਾਂ 'ਚ ਹੋਣੇ ਚਾਹੀਦੇ ਆ। ਤਾਂ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਆਰੀ ਪਾਉਣ ਵਾਲਾ ਇਹ ਬਾਦਲ ਪਰਿਵਾਰ ਜਿਹੜਾ ਹੈ, ਅੱਜ ਇਹਦੇ ਖਿਲਾਫ ਜਿਹੜੇ ਬੰਦੇ ਡਟੇ ਹੋਏ ਨੇ, ਜਦੋਂ ਉਹਨਾਂ ਵੱਲ ਧਿਆਨ ਧਰਦੇ ਆ ਤਾਂ ਸਾਫ਼ ਦਿਖਦਾ ਕਿ ਭਾਈ ਤੁਸੀਂ ਉਹਨਾਂ
ਉਹਨਾਂ ਵੇਲਿਆਂ ਦੇ ਵਿੱਚ ਤਾਂ ਇਸ ਪਾਪੀ ਪਰਿਵਾਰ ਦੇ ਨਾਲ ਹੁੰਦੇ ਸੀ। ਉਹਨਾਂ ਪਾਪਾਂ ਨੂੰ ਕਿਹਨੇ ਹੋਣ ਦਿੱਤਾ? ਉਹਨਾਂ ਪਾਪਾਂ ਲਈ ਮਾਹੌਲ ਕਿਹਨੇ ਤਿਆਰ ਕੀਤਾ? ਉਹ ਜ਼ੁਲਮ ਕਿਹਨੇ ਹੋਣ ਦਿੱਤੇ? ਆ ਜਦੋਂ ਆਸ਼ੂਤੋਸ਼ ਦਾ ਸਮਾਗਮ ਸੀ, ਉੱਥੇ ਆਸ਼ੂਤੋਸ਼ ਵਾਲੇ ਸਮਾਗਮ ਦੇ ਵਿੱਚ ਲੁਧਿਆਣੇ 'ਚ ਗੋਲੀ ਚੱਲੀ, ਬਹੁਤ ਵੱਡਾ ਕਹਿਰ ਹੋਇਆ। ਭਾਈ ਦਰਸ਼ਨ ਸਿੰਘ ਲਹਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਇਆ ਤੇ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਹੋਇਆ। ਹੋਰ ਬੜੇ ਸਿੰਘ ਸਾਡੇ ਇਸ ਸਮੇਂ ਦੌਰਾਨ ਸ਼ਹੀਦ ਹੋਏ ਤੇ ਉਹਨਾਂ ਦੀਆਂ ਫੋਟੋਆਂ ਦਿਖਾ ਕੇ ਸੰਗਤ ਪੁੱਛਦੀ ਆ, ਅੱਜ ਵੀ ਪੁੱਛਦੀ ਹੈ ਕਿ ਬਾਦਲ ਸਾਹਿਬ ਸਾਨੂੰ ਦੱਸ ਤਾਂ ਦਿਓ, ਇਹ ਕਿਹਦੇ ਰਾਜ ਵਿੱਚ ਸ਼ਹੀਦ ਹੋਏ ਸੀ? ਇਹ ਕਿਹੜੇ ਸਮੇਂ 'ਚ ਸ਼ਹੀਦ ਹੋਏ ਸੀ? ਸੋ ਇਹ ਜਿਹੜਾ ਪੰਥ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲਾ ਪ੍ਰੋਜੈਕਟ ਬਾਦਲ ਦਲ ਲੈ ਕੇ ਆਇਆ, ਇਹ ਪ੍ਰੋਜੈਕਟ ਦੀ ਕਾਮਯਾਬੀ ਕਿਹਨੇ ਕਰਾਈ? ਆ ਜਿਹੜੇ ਢੀਂਡਸੇ ਹੋਣੀ ਆ, ਆ ਜਿਹੜੇ ਬ੍ਰਹਮਪੁਰੇ ਹੋਣੀ ਆ, ਇਹ ਸਾਰੇ ਦੇ ਸਾਰੇ ਅੱਜ ਸਮਝਦੇ ਆ ਕਿ ਦੁਨੀਆ ਨੂੰ ਕਾਹਨੂੰ ਪਤਾ, ਪਰ ਭਾਈ ਦੁਨੀਆ ਨੂੰ ਸਭ ਪਤਾ। ਪੰਥ ਬੇਬਸ ਆ, ਪੰਥ ਲਾਚਾਰ ਆ। ਅੱਜ ਸਿੱਖਾਂ ਨੂੰ ਕੋਈ ਰਾਹ ਨਹੀਂ ਦਿਖਦਾ। ਅੱਜ ਸਿੱਖ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਘਿਰੇ ਹੋਏ ਨੇ, ਸਿੱਖ ਫਰਸਟਡ ਨੇ। ਪਰ ਨਾਲ ਦੀ ਨਾਲ ਇਹਨਾਂ ਹੀ ਸਮਿਆਂ ਦੇ ਵਿੱਚ ਅੰਤਰਰਾਸ਼ਟਰੀ ਫਰੰਟ ਦੇ ਉੱਤੇ ਸਿੱਖ ਚੜ੍ਹਤ ਵਿੱਚ ਨੇ। ਕੈਪਟਨ ਅਮਰਿੰਦਰ ਸਿੰਘ ਨੂੰ, ਸੁਖਬੀਰ ਸਿੰਘ ਬਾਦਲ ਨੂੰ, ਕਾਂਗਰਸੀਆਂ ਨੂੰ, ਅਕਾਲੀਆਂ ਨੂੰ ਸਾਫ਼ ਪਤਾ ਕਿ ਵਿਦੇਸ਼ਾਂ ਦੀ ਧਰਤੀ ਉੱਤੇ ਆਈ ਹੋਈ ਸਿੱਖ ਚੇਤਨਾ ਨੇ ਕਿਵੇਂ ਇਹਨਾਂ ਨੂੰ ਕੰਬਣੀਆਂ ਛੇੜੀਆਂ ਹੋਈਆਂ ਨੇ। ਜਿਹੜੇ ਉੱਥੇ ਸਿਆਸੀ ਵਰਤਾਰੇ ਚੱਲ ਰਹੇ ਨੇ, ਜਿਹੜਾ ਸਿੱਖ ਸਮਾਜ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਨਵੀਂ ਸਿੱਖ ਜਵਾਨੀ ਨੂੰ ਉੱਥੇ ਸਮਝ ਆਈ ਆ, ਉਹ ਸਮਝ ਦੇ ਕਰਕੇ ਪੰਜਾਬ ਦੇ ਵਿੱਚ ਬੈਠੇ ਹੋਏ ਇਹ ਲੋਕ ਜਿਹੜੇ ਨੇ ਇੱਥੇ ਬੈਠ ਕੇ ਉਹਨਾਂ ਨੂੰ ਧਮਕੀਆਂ ਵੀ ਦਿੰਦੇ ਨੇ। ਉਹਨਾਂ ਦੇ ਕਦੇ ਉਹਨਾਂ ਨੂੰ ਮਿੱਠੀਆਂ ਗੋਲੀਆਂ ਵੀ ਪਾਉਂਦੇ ਆ, ਕਦੇ ਕਹਿੰਦੇ ਆ ਕਾਲੀਆਂ ਸੂਚੀਆਂ ਰੱਦ ਕਰ ਦਿੰਨੇ ਆ, ਕਦੇ ਕਹਿ ਦਿੰਦੇ ਆ ਜੇਲ੍ਹਾਂ 'ਚ ਨਜ਼ਰਬੰਦ ਛੱਡ ਦਿਆਂਗੇ। ਇਹ ਸਾਰੀਆਂ ਗੱਲਾਂ ਬਾਤਾਂ ਕਿੱਥੋਂ ਚੱਲਦੀਆਂ ਨੇ? ਅਸਲ ਵਿੱਚ ਇਹ ਇਸੇ ਖੇਡ ਦਾ ਹਿੱਸਾ ਕਿ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਮਾਣ ਤਾਣ ਬਣਿਆ ਰਵੇ। ਪਰ ਦਿੱਲੀ ਦਰਬਾਰ ਦਾ ਇਹ ਪ੍ਰੋਜੈਕਟ ਵਾ, ਇਹ ਉਹਦੇ 'ਚ ਕਰਿੰਦੇ ਨੇ। ਕੋਈ ਇਹ ਨਾ ਸਮਝ ਲਵੇ ਕਿ ਇਹ ਵੱਖੋ ਵੱਖਰੇ ਨੇ, ਇਹ ਆਪੋ ਆਪਦੇ ਏਜੰਡੇ ਤਹਿਤ ਅੱਗੇ ਵਧਦੇ ਨੇ। ਕਦੇ ਕਦੇ ਸਾਨੂੰ ਲੱਗਣ ਲੱਗ ਜਾਂਦਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਇਹ ਵੱਖਰੇ ਵੱਖਰੇ ਨੇ, ਦਿੱਲੀ ਦਾ ਕੰਮ ਹੋਰ ਆ। ਨਾ, ਇਹ ਸਮੁੱਚਾ ਇੱਕ ਢਾਂਚਾ ਵਾ। ਇਸ ਸਮੁੱਚੇ ਢਾਂਚੇ ਦੇ ਵਿੱਚ ਇੱਕ ਬਹੁਤ ਵੱਡੀ ਇਹ ਮਸ਼ੀਨ ਆ, ਇਹ ਬਹੁਤ ਵੱਡੀ ਇੱਕ ਇਹੋ ਜਿਹੀ ਮਸ਼ੀਨ ਆ ਜਿਹਦੇ ਵਿੱਚ ਕਾਂਗਰਸ ਦਾ ਆਪਦਾ, ਅਕਾਲੀ ਦਲ ਦਾ ਆਪਦਾ, ਭਾਜਪਾ ਦਾ ਆਪਦਾ ਤੇ ਖੁਫੀਆ ਏਜੰਸੀਆਂ ਦਾ ਆਪਦਾ। ਇਹ ਸਾਰਾ ਇੱਕ ਇਹੋ ਜਿਹੀ ਮਸ਼ੀਨ ਆ ਜਿਹਦਾ ਮੁੱਖ ਮਕਸਦ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰਨਾ। ਤੇ ਇਸ ਵੇਲੇ ਇਹਨਾਂ ਨੂੰ ਲੱਗਦਾ ਕਿ ਅਸੀਂ ਬੜੇ ਕਾਮਯਾਬ ਆ ਕਿਉਂਕਿ ਅਸੀਂ ਪੰਥ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ। ਪਰ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਵਾਰਸ ਜਿਹੜੇ ਆ ਉਹ ਪਹਿਲੇ ਦਿਨ ਤੋਂ ਹੀ ਪੰਥਕ ਫਰਜ਼ ਆਪਦਾ ਜਾਣਦੇ ਆ ਤੇ ਕਦੇ ਵੀ ਉਹਨਾਂ ਨੇ ਪਿੱਠ ਨਹੀਂ ਦਿਖਾਈ। ਬੜੇ ਵੱਡੇ ਪੱਧਰ ਦੇ ਉੱਤੇ ਕਤਲੇਆਮਾਂ ਵੀ ਹੋਈਆਂ, ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਉੱਤੇ ਜ਼ੁਲਮ ਹੋਏ ਨੇ, ਜ਼ਬਰ ਹੋਇਆ। ਇਹ ਜ਼ਬਰ ਜ਼ੁਲਮ ਜਿਹੜੇ ਨੇ ਇਹ ਕਦੇ ਨਾ ਪਹਿਲਾਂ ਸਿੱਖਾਂ ਨੂੰ ਰੋਕ ਸਕੇ ਨੇ, ਨਾ ਹੁਣ ਰੋਕ ਸਕਣਗੇ। ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਖਬੀਰ ਸਿੰਘ ਬਾਦਲ ਤੇ ਢੀਂਡਸੇ ਉਹਨਾਂ ਦੀ ਕਮਾਂਡ ਹੇਠ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਮਾਂਡ ਹੇਠ ਤੇ ਹੋਰ ਜਿਹੜੇ ਨੇ ਇਸ ਤਰ੍ਹਾਂ ਦੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਲੋਕ ਜਿਹੜੇ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਕਰਾਉਣ ਵਾਲੀ ਮਸ਼ੀਨ ਦਾ ਹਿੱਸਾ ਨੇ, ਇਹਨਾਂ ਸਾਰਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਪੰਥ ਜਿਹੜਾ ਹੈ ਉਹਦੇ ਵਿੱਚ ਕਦੇ ਕਦਾਈ ਇਹੋ ਜਿਹਾ ਸਮਾਂ ਆ ਜ਼ਰੂਰ ਜਾਂਦਾ ਕਿ ਜਦੋਂ ਅਸੀਂ ਬੇਬਸ ਤੇ ਲਾਚਾਰ ਹੋ ਜਾਂਦੇ ਹਾਂ। ਪਰ ਇਹ ਹਾਲਾਤ ਸਦੀਵ ਹੀ ਨਹੀਂ ਹੁੰਦੇ। 18ਵੀਂ ਸਦੀ ਦੇ ਇਤਿਹਾਸ ਦੇ ਉੱਤੇ ਜਦੋਂ ਨਜ਼ਰ ਮਾਰਦੇ ਆ, ਸੈਂਕੜੇ ਵਾਰ ਸਾਡੇ ਉੱਤੇ ਇਹੋ ਜਿਹੇ ਪਲ ਆਏ ਜਦੋਂ ਅਸੀਂ ਅਸਫਲ, ਅਸੀਂ ਜੰਗ ਹਾਰੀ ਜਾਂ ਸਾਡੇ ਬਹੁਤ ਸਾਰੇ ਸਿੱਖ ਭਰਾ ਜਿਹੜੇ ਆ ਸ਼ਹੀਦੀਆਂ ਪਾ ਗਏ। ਪਰ ਨਾਲ ਦੀ ਨਾਲ ਅਸੀਂ ਜਿੱਤਾਂ ਦਾ ਐਕਸਰਸਾਈਜ਼ ਕਰਦੇ ਗਏ, ਅਸੀਂ ਜਿੱਤਦੇ ਗਏ। ਅਖੀਰ ਉਹ ਟਾਈਮ ਆਇਆ ਜਦੋਂ 6 ਰਿਆਸਤਾਂ ਕਾਇਮ ਹੋਈਆਂ, ਸਿੱਖ ਰਾਜ ਕਾਇਮ ਹੋਇਆ, ਸਿੱਖੀ ਦੀ ਚੜ੍ਹਦੀ ਕਲਾ ਹੋਈ। ਸੋ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦਮਦਮੀ ਟਕਸਾਲ ਨੂੰ, ਅਖੰਡ ਕੀਰਤਨੀ ਜਥੇ ਨੂੰ ਤੇ ਹੋਰਨਾਂ ਸਿੱਖ ਸੰਸਥਾਵਾਂ ਨੂੰ ਇਸ ਤਰੀਕੇ ਦੇ ਨਾਲ ਸੱਟ ਮਾਰਨ ਵਾਲੇ
ਹੁਣ ਅਕਾਲੀ ਦਲ ਦਾ ਭੋਗ ਪਾਉਣ ਵਾਲੇ, ਬਾਦਲ ਪਰਿਵਾਰ ਵਾਲੇ ਤੇ ਹੋਰ ਜਿਹੜੇ ਲੋਕ ਨੇ, ਉਹ ਇਹ ਮਤ ਸੋਚਣ ਕਿ ਪੰਥ ਨੂੰ ਕਿਸੇ ਗੱਲ ਦਾ ਇਲਮ ਨਹੀਂ ਜਾਂ ਪੰਥ ਭੋਲਾ ਆ, ਪੰਥ ਨੂੰ ਪਤਾ ਸਭ ਕੁਝ ਆ। ਪੰਥ ਉਹ ਦਿਨ ਜ਼ਰੂਰ ਲੈ ਕੇ ਆਏਗਾ ਜਦੋਂ ਸਿੱਖ ਜਿਹੜੇ ਨੇ ਚੜ੍ਹਦੀ ਕਲਾ ਦੇ ਨਾਲ ਇਸ ਧਰਤੀ ਉੱਤੇ ਖਾਲਸਾਈ ਪਰਚਮ ਚਲਾਉਣਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕ